ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ, ਉਹਨਾਂ ਖਬਰਾਂ ਤੇ ਅਸੀਂ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਤ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਫੀਲਡ, ਬਲਦੇਵ ਸਿੰਘ ਧਾਲੀਵਾਲ ਰਿੰਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਜਿਮਨੀ ਚੋਣਾਂ ਦੀ, ਕਿ ਜਿਮਨੀ ਚੋਣਾਂ ਦੇ ਵਿੱਚ ਬੜਾ ਕੁਛ ਕੁ ਹਫ਼ਤਿਆਂ ਤੋਂ ਜ਼ੋਰ ਲੱਗਾ ਹੋਇਆ ਆ। ਸਾਰੀਆਂ ਹੀ ਪਾਰਟੀਆਂ ਦਾ ਲੱਗਾ ਹੋਇਆ ਸੀ, ਆਮ ਆਦਮੀ ਪਾਰਟੀ ਨੂੰ ਛੱਡ ਕੇ, ਜਿਨ੍ਹਾਂ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਸੀ ਕਿ ਅਸੀਂ ਵੋਟਾਂ ਦੇ ਵਿੱਚ ਭਾਗ ਨਹੀਂ ਲੈਣਾ। ਉਸ ਤੋਂ ਬਾਅਦ ਬੜੀਆਂ ਪਾਰਟੀਆਂ ਇੱਕ ਦੂਸਰੇ ਨਾਲ ਮਿਹਣ ਕਮਿਹਣੀ ਹੋਈਆਂ, ਬੜਾ ਕੁਛ ਹੋਇਆ। ਅਤੇ ਉਸ ਤੋਂ ਬਾਅਦ ਕਾਂਗਰਸ ਵੀ ਪਿੱਛੇ ਹਟ ਗਈ। ਅਤੇ ਭਾਈ ਬਲਦੀਪ ਸਿੰਘ ਦੀ ਗੱਲ ਕਰੀਏ ਕਿ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੀ ਜਿਹੜੇ ਨਾਮਜ਼ਦਗੀ ਪੇਪਰ ਹੈਗੇ ਉਹ ਰੱਦ ਕਰ ਦਿੱਤੇ ਗਏ ਆ ਜੀ। ਭਾਈ ਬਲਦੀਪ ਸਿੰਘ ਦਾ ਜਿਹੜਾ ਕਹਿ ਸਕਦੇ ਹਾਂ ਕਿ ਮੁਕਾਬਲਾ ਸੀ, ਇੱਕ ਰੰਗ ਵੱਜ ਸਕਦਾ ਸੀ ਇਸ ਚੋਣ ਦੇ ਵਿੱਚ, ਕਿਉਂਕਿ ਸਿੱਕੀ ਦੇ ਜਾਣ ਤੋਂ ਬਾਅਦ, ਕਾਂਗਰਸ ਦੇ ਹਟਣ ਤੋਂ ਬਾਅਦ ਸਿੱਕੀ ਤੋਂ ਬਿਨਾਂ ਜਿਹੜੀ ਇਹ ਚੋਣ ਫਿੱਕੀ ਜੀ ਲੱਗਦੀ ਸੀ। ਤੇ ਉਸ ਫਿੱਕੀ ਚੋਣ ਨੂੰ ਭਾਈ ਬਲਦੀਪ ਸਿੰਘ ਸੀਗੇ ਜਿਹੜੇ ਉਹ ਭਖਾਉਣ ਦਾ ਦਮ ਰੱਖਦੇ ਸੀ, ਮਾਦਾ ਰੱਖਦੇ ਸੀਗੇ, ਕਿਉਂਕਿ ਇਸੇ ਹਲਕੇ ਚੋਂ ਉਹਨਾਂ ਨੇ ਪਿਛਲੇ ਸਾਲ ਪਿਛਲੀ ਲੋਕ ਸਭਾ ਚੋਣ ਲੜੀ ਸੀਗੀ, ਜਿਹਦੇ ਚ ਤਕਰੀਬਨ ਉਹ 1.5 ਲੱਖ ਵੋਟ ਲੈ ਕੇ ਤੀਜੇ ਨੰਬਰ ਤੇ ਆਏ ਸਨ। ਸੋ ਜਦੋਂ ਕਾਂਗਰਸ ਜਿਹੜੀ ਬਾਈਕਾਟ ਕਰ ਗਈ, ਆਮ ਆਦਮੀ ਪਾਰਟੀ ਇਸ ਮੈਦਾਨ ਚੋਂ ਬਾਹਰ ਰਹਿ ਗਈ, ਤਾਂ ਉਸ ਸਮੇਂ ਇਹ ਜਿਹੜੀ ਉਮੀਦ ਵੱਜਦੀ ਸੀਗੀ ਕਿ ਭਾਈ ਬਲਦੀਪ ਸਿੰਘ ਹੈ ਜਿਹੜੇ ਇੱਕ ਚੰਗਾ ਮੁਕਾਬਲਾ ਜ਼ਰੂਰ ਪੇਸ਼ ਕਰਨਗੇ, ਕਿਉਂਕਿ ਜਿਹੜੀ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਵੋਟ ਹੈ ਉਹ ਕਿਤੇ ਨਾ ਕਿਤੇ ਇੱਧਰ ਆ ਸਕਦੀ ਹੈ। ਸੋ ਉਹ ਹੁਣ ਭਾਈ ਬਲਦੀਪ ਸਿੰਘ ਦਾ ਜਿਹੜਾ ਨਾਮਜ਼ਦਗੀ ਪਰਚਾ ਰੱਦ ਹੋ ਗਿਆ, ਉਹ ਉਮੀਦ ਵੀ ਟੁੱਟ ਗਈ। ਹੁਣ ਤੇ ਜਿੱਦਾਂ ਕਹਿ ਲਈਏ ਕਿ ਮੈਦਾਨ ਹੈ ਜਿਹੜਾ ਖੁੱਲ੍ਹਾ ਹੋ ਗਿਆ ਇੱਕ ਤਰ੍ਹਾਂ ਨਾਲ। ਪਰ ਇਹ ਜਿਹੜਾ ਨਾਮਜ਼ਦਗੀ ਪਰਚਾ ਰੱਦ ਹੋਇਆ, ਇਹਦਾ ਕਾਰਨ, ਇਹਦਾ ਰੀਜ਼ਨ ਇਹ ਹੈ ਕਿ ਇਹਨਾਂ ਨੇ ਜਿਹੜੀ ਵੋਟ ਬਣਾਉਣੀ ਸੀਗੀ, ਪੰਜਾਬ ਦੇ ਵਿੱਚ ਜਿਹੜੀ ਵੋਟ ਹੋਣੀ ਜ਼ਰੂਰੀ ਸੀਗੀ, ਉਹ ਸ਼ਰਤ ਪੂਰੀ ਨਹੀਂ ਕੀਤੀ ਤੇ ਨਿਯਮਾਂ ਮੁਤਾਬਕ ਉਹ ਜਿਹੜਾ ਪਰਚਾ ਹੈ ਰੱਦ ਕਰ ਦਿੱਤਾ ਗਿਆ। ਜਦ ਕਿ ਭਾਈ ਬਲਦੀਪ ਸਿੰਘ ਦਾ ਕਹਿਣਾ ਇਹ ਹੈ ਕਿ ਇਹ ਜਿਹੜਾ ਹਾਕਮ ਧਿਰ ਦੇ ਇਸ਼ਾਰੇ ਤੇ ਹੋਇਆ, ਉਹ ਕਹਿੰਦੇ ਨੇ ਜੀ ਕਿ ਮੈਂ ਆਪਦੇ ਨਾਮਜ਼ਦਗੀ ਪਰਚੇ ਦੇ ਨਾਲ 6 ਨੰਬਰ ਫਾਰਮ ਲਾਇਆ ਸੀਗਾ, ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਮੇਰਾ ਜੱਦੀ ਜਿਹੜਾ ਪਿੰਡ ਹੈ ਉਹ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਆ, ਤੇ ਮੈਂ ਉੱਥੇ ਵੋਟ ਬਣਾਉਣ ਲਈ ਅਰਜ਼ੀ ਬਕਾਇਦਾ ਜਿਹੜੀ ਦਿੱਤੀ ਗਈ ਹੈ, ਤੇ 29 ਜਨਵਰੀ ਨੂੰ ਮੇਰੀ ਜਿਹੜੀ ਵੋਟ ਹੈ ਉਹ ਬਣ ਕੇ ਆ ਜਾਵੇਗੀ। ਸੋ 29 ਤਰੀਕ ਤੱਕ ਜਿਹੜਾ ਇਹ ਨਾਮਜ਼ਦਗੀ ਪਰਚਾ ਜਿਹੜਾ ਮੇਰਾ, ਉਹਦੀ 1 ਤਰੀਕ ਵਧਾਈ ਜਾਵੇ। ਸੋ ਉਹ ਕਹਿੰਦੇ ਨੇ ਕਿ ਮੈਂ ਨਾਲ ਬਕਾਇਦਾ ਲਿਖ ਕੇ ਲਾਇਆ ਸੀਗਾ, ਪਰ ਬਾਵਜੂਦ ਇਸ ਦੇ ਜਿਹੜਾ ਪਰਚਾ ਰੱਦ ਕਰ ਦਿੱਤਾ ਗਿਆ। ਜਦ ਕਿ ਜਿਹੜਾ ਰਿਟਰਨਿੰਗ ਅਧਿਕਾਰੀ ਹੈ ਉਸ ਪਰਚਿਆਂ ਨੂੰ ਦਾਖਲ ਕਰਵਾਉਣ ਵਾਲਾ, ਉਹਨਾਂ ਦੀ ਘੋਖ ਕਰਨ ਵਾਲਾ, ਉਹ ਕਹਿੰਦਾ ਜੀ ਕਿ ਅਸੀਂ ਜੋ ਕੀਤਾ ਉਹ ਨਿਯਮਾਂ ਦੇ ਮੁਤਾਬਕ ਕੀਤਾ, ਨਿਯਮਾਂ ਦੇ ਮੁਤਾਬਕ ਕੀਤਾ। ਅਸੀਂ ਨਿਯਮਾਂ ਕਾਇਦਿਆਂ ਤੋਂ ਲਾਂਭੇ ਜਾ ਕੇ ਕੁਛ ਨਹੀਂ ਕੀਤਾ ਜੋ ਇਹਨਾਂ ਦਾ ਬਣਦਾ ਸੀ। ਕਹਿੰਦੇ ਕਿ ਬਕਾਇਦਾ ਅਸੀਂ ਇਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਸੀਗਾ ਕਿ ਤੁਸੀਂ ਆਪਣੀ ਵੋਟ ਜਿਹੜੀ ਹੈ ਉਹ ਵਿਖਾਓ, ਨਹੀਂ ਤਾਂ ਪਰਚਾ ਰੱਦ ਕਰ ਦਿੱਤਾ ਜਾਵੇਗਾ। ਤੇ ਉਹ ਕਹਿੰਦੇ ਕਿ ਉਹ ਨਹੀਂ ਦਿਖਾ ਸਕੇ ਵੋਟ, ਤੇ ਇਸ ਕਰਕੇ ਉਹਨਾਂ ਦਾ ਜਿਹੜਾ ਪਰਚਾ ਰੱਦ ਕਰ ਦਿੱਤਾ ਗਿਆ। ਹੁਣ ਜਿਹੜਾ ਫਿਰ ਉੱਥੇ ਗੱਲ ਆਈਏ ਕਿ ਜਿਹੜੇ ਭਾਈ ਬਲਦੀਪ ਸਿੰਘ ਦੇ ਮੈਦਾਨ 'ਚ ਹਟ ਜਾਣ ਨਾਲੋਂ ਸਿਰਫ ਉਹਨਾਂ ਨੂੰ ਝਟਕਾ ਨਹੀਂ ਲੱਗਿਆ, ਕਾਂਗਰਸ ਨੂੰ ਵੀ ਝਟਕਾ ਲੱਗਿਆ, ਕਿਉਂਕਿ ਇਹਨਾਂ ਦੇ ਅੰਦਰ ਖਾਤੇ ਜਿਹੜੀ ਆਪਣੀ ਵੋਟ ਸੀਗੀ ਉਹ ਇਹਨਾਂ ਨੇ ਮਨ ਇੱਕ ਤਰ੍ਹਾਂ ਨਾਲ ਬਣਾਇਆ ਹੋਇਆ ਸੀਗਾ ਕਿ ਭਾਈ ਬਲਦੀਪ ਸਿੰਘ ਵੱਲ ਭੁਗਤਾਈ ਜਾਵੇ। ਆਮ ਆਦਮੀ ਪਾਰਟੀ ਦਾ ਹਾਲੇ ਕੋਈ ਪਤਾ ਜਿਹੜਾ ਸਾਫ਼ ਨਹੀਂ ਸੀ, ਪਰ ਇੱਧਰੋਂ ਸਾਫ਼ ਸੀਗਾ। ਹੁਣ ਕਾਂਗਰਸ ਵੀ ਜਿਹੜੀ ਹੈ ਉਹ ਵੀ ਦੁਚਿੱਤੀ ਦਾ ਸ਼ਿਕਾਰ ਹੋ ਗਈ ਕਿ ਹੁਣ ਕੀ ਕਰੀਏ, ਕਿ ਅੱਗੇ ਤੇ ਚਲੋ ਜਿਹੜਾ ਸਾਡਾ ਸਮਰਥਕ ਸੀਗਾ ਉਹ ਇੱਧਰ ਭੁਗਤਾਉਣ ਦੇ ਆਸਾਰ ਸੀਗੇ ਉਹਨੂੰ, ਪਰ ਹੁਣ ਉਹ ਕਿੱਧਰ ਜਾਵੇ। ਹੁਣ ਇਹੀ ਦਿਲਚਸਪੀ ਰਹਿ ਗਈ ਹੈ ਦੇਖਣ ਵਾਲੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਆ ਉੱਥੇ ਜਾਂ ਕਾਂਗਰਸ ਦੀ ਵੋਟ ਆ, ਉਹ ਕਿਸ ਖਾਤੇ ਪੈਂਦੀ ਹੈ। ਪਰ ਇਹ ਜਿਹੜੀ ਚੋਣ ਆ ਉਹਦਾ ਤਕਰੀਬਨ ਜੇ ਲਾ ਲਈਏ ਤੇ ਨਤੀਜਾ ਜਿਹੜਾ ਉਹ ਤੈਅ ਹੋ ਚੁੱਕਾ ਹੈ। ਪਰ ਜੇ ਅਕਾਲੀ ਜਿੱਤ ਵੀ ਜਾਂਦੇ ਆ ਤੇ ਅਕਾਲੀਆਂ ਦਾ ਹਾਲ ਉਸ ਮੁੰਡੇ ਵਰਗਾ ਹੀ ਹੈ,
ਜਿਹੜਾ ਜਾ ਕੇ ਘਰੇ ਕਹੇ ਕਿ ਬੀਬੀ ਮੈਂ ਦੌੜ ਚੋਂ ਫਸਟ ਆਇਆ, ਤੇ ਬੀਬੀ ਪੁੱਛੇ ਕਿ ਪੁੱਤ ਮੁੰਡੇ ਕਿੰਨੇ ਭੱਜੇ ਸੀ ਨਾਲ, ਤੇ ਉਹ ਕਹਿ ਕੇ ਹੈ ਤਾਂ ਮੈਂ ਇਕੱਲਾ ਹੀ ਸੀਗਾ। ਉਹ ਤਕਰੀਬਨ ਜਿੱਤ ਜਿਹੜੀ ਹੈ ਉਹ ਇਹੋ ਜਿਹੀ ਹੋਏਗੀ। ਜੀ ਜੀ ਬਿਲਕੁਲ, ਕੋਈ ਸਵਾਦ ਨਹੀਂ ਹੋਊਗਾ ਇਲੈਕਸ਼ਨ ਲੜਨੇ ਦਾ। ਜਿੱਤ ਤਾਂ ਜ਼ਰੂਰ ਹੋਗੀ, ਸੱਧਰ ਪੂਰੀ ਹੋ ਗਈ ਇਹਨਾਂ ਦੀ ਜੋ ਇਹ ਬੋਲਦੇ ਸੀਗੇ। ਅਤੇ ਅੱਗੇ ਜੀ ਕੇਬਲ ਕੰਪਨੀਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੋਈ ਸੀਗੀ ਕਿ ਜਿਹੜਾ ਤੰਗ ਕੀਤਾ ਜਾਂਦਾ ਉਹਨਾਂ ਨੂੰ, ਅਤੇ ਇਸੇ ਦੇ ਤਹਿਤ ਉਹਨਾਂ ਨੇ ਸੁਖਬੀਰ ਬਾਦਲ ਨੂੰ ਹਾਈ ਕੋਰਟ ਨੇ ਇੱਕ ਜਵਾਬ ਮੰਗਿਆ ਸੀ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਕੇਬਲ ਨੈਟਵਰਕ ਨਾਲ ਮੇਰਾ ਕੋਈ ਸੰਬੰਧ ਨਹੀਂ। ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰਕੇ ਕਿਹਾ ਕਿ ਮੇਰਾ ਕੋਈ ਲਾਗਾ ਦੇਗਾ ਨਹੀਂ ਹੈ ਕੇਬਲ ਨੈਟਵਰਕ ਦੇ ਕਾਰੋਬਾਰ ਨਾਲ, ਕਿ ਮੈਂ ਇਸ ਕਾਰੋਬਾਰ ਨਾਲ ਨਹੀਂ ਜੁੜਿਆ ਔਰ ਮੇਰਾ ਕੋਈ ਲੈਣ ਦੇਣ ਨਹੀਂ ਹੈ। ਜਿੱਥੋਂ ਇਹ ਸਾਫ਼ ਉਹਨਾਂ ਨੇ ਕਰ ਦਿੱਤਾ ਹੈ ਕਿ ਉਹ ਇਸ ਕਾਰੋਬਾਰ ਦੇ ਨਾਲ ਨਹੀਂ ਜੁੜੇ ਉਹਨਾਂ ਦੇ ਮੁਤਾਬਕ। ਪਰ ਜਿਹੜਾ ਇੱਕ ਸੀਗੀ ਜਿਹੜੀ ਧਿਰ ਕਾਰੋਬਾਰ ਨਾਲ ਜੁੜੀ ਹੋਈ, ਉਹਨੇ ਇਹ ਰਿਟ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਕਿ ਜਿਹੜੀ 95% ਜਿਹੜੀ ਹੈ ਉਹ ਸੁਖਬੀਰ ਸਿੰਘ ਮਾਲਕ ਦੀ ਹੈ, ਸੁਖਬੀਰ ਸਿੰਘ ਦੀ ਮਾਲਕੀਅਤ ਹੈ, ਤੇ ਉਹਦੇ ਕਰਕੇ ਸਾਡੇ ਜਿਹੜੇ ਹਿੱਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹ ਸ਼ਾਇਦ ਮਾਲਵਾ ਕੇਬਲ ਆਪਰੇਟਰਸ ਸੰਘਰਸ਼ ਕਮੇਟੀ ਸੀਗੀ ਜਿੱਥੇ ਰਿਟ ਪਾਈ ਸੀ ਮਾਲਵਾ ਨਾਲ ਸੰਬੰਧਿਤ। ਤੇ ਜੇਕਰ ਹੁਣ ਇਹਨਾਂ ਦਾ ਜਵਾਬ ਦੇਖੀਏ ਤਾਂ ਇਹਨਾਂ ਨੇ ਤਾਂ ਸਾਫ਼ ਕਰ ਦਿੱਤਾ, ਪਰ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਬੀਬਾ ਹਰਸਿਮਰਤ ਕੌਰ ਬਾਦਲ, ਉਹਨੇ ਤੇ ਇੱਕ ਵਾਰ ਸੰਸਦ ਦੇ ਸਾਹਮਣੇ ਖੜ ਕੇ ਕਹਿ ਦਿੱਤਾ ਸੀਗਾ ਜੀ ਕਿ ਜਿਹੜੀ ਔਰਬਿਟ ਬੱਸ ਪਤਾ ਨਹੀਂ ਕਿਹਦੀ ਹੈ। ਉਹਨੇ ਤਾਂ ਇਹ ਵੀ ਕਹਿ ਦਿੱਤਾ ਸੀਗਾ, ਜਦ ਕਿ ਉਸੇ ਸਮੇਂ ਉਹਨਾਂ ਦੇ ਸਹੁਰਾ ਸਾਹਿਬ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੋਗਾ ਕਾਂਡ ਵਾਪਰਿਆ ਤੇ ਉਹ ਆਖ ਰਹੇ ਸੀਗੇ ਕਿ ਬਦਕਿਸਮਤੀ ਨਾਲ ਬੱਸ ਸਾਡੀ ਹੈ, ਤੇ ਉਹ ਕਹਿੰਦੇ ਸੀ ਜੇ ਅਸੀਂ ਪਤਾ ਕਰਾਉਨੇ ਕਿ ਬੱਸ ਕਿਹਦੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਕਰੋੜਾਂ ਰੁਪਏ ਦਾ ਪੈਕੇਜ ਲੈਂਦੀ ਰਹੀ ਉਸੇ ਕੰਪਨੀ ਚੋਂ ਤਨਖਾਹ ਦਾ, ਤੇ ਉਹ ਕਹਿੰਦੀ ਜੀ ਕਿ ਪਤਾ ਕਰਾਉਣੇ ਕਿ ਬੱਸ ਕਿਹਦੀ ਹੈ। ਸੋ ਇਹ ਜਵਾਬ ਉਸੇ ਤਰ੍ਹਾਂ ਦਾ ਇੱਕ ਜਵਾਬ ਹੈ ਜਿਹੜਾ ਦਾਖਲ ਕੀਤਾ ਗਿਆ। ਹੁਣ ਇਸ ਜਵਾਬ ਦੇ ਪਿੱਛੇ ਸੱਚਾਈ ਪਤਾ ਨਹੀਂ ਕੀ ਹੈ, ਕਿੰਨਾ ਕੁ ਹਾਈ ਕੋਰਟ ਇਸ ਨੂੰ ਪ੍ਰਵਾਨ ਕਰੇਗਾ ਉੱਥੇ ਸਮਾਂ ਦੱਸੇਗਾ। ਪਰ ਇੱਕ ਗੱਲ ਜ਼ਰੂਰ ਆ ਕਿ ਕੇਬਲ ਆਪਰੇਟਰਸ ਦੇ ਵਿੱਚ ਕਾਰੋਬਾਰ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਨਹੀਂ ਹੈ ਤਾਂ ਫਿਰ ਇੱਕ ਚੈਨਲ ਨੂੰ ਗੁਰਬਾਣੀ ਦੇ ਅਧਿਕਾਰ ਜਿਹੜੇ ਆ ਇੰਨੇ ਸਾਲਾਂ ਤੋਂ ਦਿੱਤੇ ਗਏ ਆ ਕਿ ਉਹ ਇੱਕ ਟੈਂਡਰ ਦੇ ਵਿੱਚ ਜਿਹੜਾ ਉਹ ਹਾਲੇ ਤੱਕ ਉਹਨਾਂ ਦਾ ਉਹ ਜਿਹੜਾ ਪ੍ਰਸਾਰਣ ਅਧਿਕਾਰ ਹੈ ਜਿਹੜਾ ਉਹ ਚੱਲਿਆ ਆਉਂਦਾ। ਉਹ ਕਿਸ ਕਰਕੇ ਕਿਹਦੇ ਇਸ਼ਾਰੇ ਤੇ ਚੱਲਿਆ ਆਉਂਦਾ ਕਿ ਦੁਬਾਰਾ ਉਹ ਟੈਂਡਰ ਦੀ ਪ੍ਰਕਿਰਿਆ ਨਹੀਂ ਹੋਈ, ਕੋਈ ਚੈਨਲ ਉਸ ਦੌੜ 'ਚ ਹੀ ਨਹੀਂ ਆਇਆ। ਕੌਣ ਬੰਦਾ ਸੀਗਾ ਉਹ ਜਿਹਨੇ ਡੇ ਐਂਡ ਨਾਈਟ ਜਾਂ ABP ਸਾਂਝਾ ਚੈਨਲ ਜਿਹੜੇ ਕਿ ਥੋੜਾ ਜਿਹਾ ਸਰਕਾਰ ਦੇ ਉਲਟ ਜਾਂਦੇ ਸੀਗੇ, ਆਪਣੀਆਂ ਖਬਰਾਂ ਜਿਹੜੀਆਂ ਸੀਗੀਆਂ ਉਹ ਥੋੜੀਆਂ ਜਿਹੀਆਂ ਸਰਕਾਰ ਦੀ ਆਲੋਚਨਾ ਵਾਲੀਆਂ ਦਿਖਾਉਂਦੇ ਸੀ, ਤੇ ਉਹਨਾਂ ਨੂੰ ਬੰਦ ਕਰਵਾਉਣ 'ਚ ਫਿਰ ਕੌਣ ਭਾਗੀਦਾਰ ਰਿਹਾ, ਕੌਣ ਸ਼ਾਮਲ ਰਿਹਾ, ਇਹ ਕੁਝ ਸਵਾਲ ਨੇ। ਔਰ ਤੀਸਰੀ ਗੱਲ ਕਿ ਜਦੋਂ ਪਿਛਲੇ ਸਾਲ ਸਿਮਰਨਜੀਤ ਸਿੰਘ ਬੈਂਸ ਜਿਹੜੇ ਬੈਂਸ ਬ੍ਰਦਰਸ ਟੀਮ ਇਨਸਾਫ ਵਾਲੇ, ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀਗਾ ਕਿ ਹੁਣ ਤੱਕ 12,377 ਕਰੋੜ ਰੁਪਏ ਦੀ ਜਿਹੜੀ ਹੈ ਉਹ ਟੈਕਸ ਚੋਰੀ ਹੋਈ ਹੈ ਫਾਸਟਵੇ ਕੇਬਲ ਦੇ ਜ਼ਰੀਏ, ਔਰ ਉਹਦੀ ਮਾਲਕੀਅਤ ਹੈ ਜਿਹੜੀ ਉਹ ਇਹਨਾਂ ਦੀ ਹੈ, ਬਾਦਲ ਪਰਿਵਾਰ ਦੀ ਹੈ, ਗਲਬਾ ਬਾਦਲ ਪਰਿਵਾਰ ਦਾ। ਉਹਨਾਂ ਨੇ ਇੱਥੋਂ ਤੱਕ ਜਿਹੜਾ ਤੱਥ ਪੇਸ਼ ਕਰ ਦਿੱਤਾ ਸੀਗਾ ਕਿ ਔਰਬਿਟ ਹੋਟਲ ਰੈਸਟੋਰੈਂਟ ਹੈ ਜਿਹੜੇ ਉਹਨਾਂ ਦੇ 2 ਮੈਨੇਜਰ, ਇੱਕ ਦਾ ਨਾਂ ਸ਼ਾਇਦ ਜਗਜੀਤ ਸਿੰਘ ਕੋਹਲੀ ਦੱਸਿਆ ਸੀ ਉਹਨਾਂ ਨੇ, ਔਰ ਦੂਜੇ ਦਾ ਨਾਂ ਸ਼ਾਇਦ ਉਹਨਾਂ ਨੇ ਯੋਗੇਸ਼ ਸ਼ਾਹ ਦੱਸਿਆ ਸੀ। ਉਦੋਂ ਮੈਨੂੰ ਯਾਦ ਆ ਕਿ ਇਹ ਦੋਵਾਂ ਦੀ ਜਿਹੜੀ ਹੈ ਉਸ ਫਾਸਟਵੇ ਦੇ ਵਿੱਚ 49% ਜਿਹੜੀ ਹੈ ਉਹ ਭਿਆਲੀ ਹੈ। ਸੋ ਜਦੋਂ ਉਹਨਾਂ ਨੇ ਇਹ ਸਾਰੇ ਤੱਥ ਰੱਖੇ ਸੀਗੇ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਇੱਕ ਵਾਰ ਵੀ ਜਿਵੇਂ ਕਹਿ ਲਈਏ ਕਿ ਇਹਨਾਂ ਤੱਥਾਂ ਦੇ ਆਧਾਰ ਤੇ ਨਹੀਂ ਡਿਨਾਈ ਕੀਤਾ ਸੀਗਾ। ਔਰ ਜੇਕਰ ਉਸ ਸਿਮਰਨਜੀਤ ਸਿੰਘ ਬੈਂਸ ਹੋਰੀ ਗਲਤ ਅੰਕੜੇ ਪੇਸ਼ ਕਰਦੇ ਸੀਗੇ ਤਾਂ ਫਿਰ ਉਹਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਿਉਂਕਿ ਜੇਕਰ ਸੰਜੇ ਸਿੰਘ ਮਜੀਠੀਆ ਸਾਹਿਬ ਬਾਰੇ ਕੋਈ ਗਲਤ ਬੋਲਦਾ ਤੇ ਉਹਦੇ ਤੇ ਤਾਂ ਮੁਕੱਦਮਾ ਦਰਜ ਹੋ ਜਾਂਦਾ। ਫਿਰ ਸਿਮਰਨਜੀਤ ਸਿੰਘ ਬੈਂਸ ਨੂੰ ਕਿਉਂ ਛੱਡ ਦਿੱਤਾ ਗਿਆ ਜਿਹਨੇ ਇਹ ਜਿਹੜੇ ਅੰਕੜੇ ਪੇਸ਼ ਕਰ ਦਿੱਤੇ ਸਨ ਕਿ ਕਿਹਦਾ ਕੀ ਕੁਛ ਆ ਕੇਬਲ ਆਪਰੇਟਰ ਕਾਰੋਬਾਰ ਦੇ ਵਿੱਚ, ਸਾਰਾ ਕੁਝ ਉਹਨੇ ਦੱਸ ਦਿੱਤਾ ਸੀਗਾ। ਸੋ ਇਹ ਜਿਹੜਾ ਹੁਣ ਇਹ ਕਹਿ ਰਹੇ ਸੁਖਬੀਰ ਸਿੰਘ ਬਾਦਲ, ਪਤਾ ਨਹੀਂ ਇਹਨਾਂ ਦਾ ਜਵਾਬ ਕਿੱਥੋਂ ਤੱਕ ਅਦਾਲਤ ਹੈ ਜਿਹੜਾ ਮੰਨੇਗੀ ਜਾਂ ਨਹੀਂ ਮੰਨੇਗੀ। ਪਰ ਇੱਕ ਵਾਰ ਕੀ ਹੋਇਆ ਜੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਚੰਡੀਗੜ੍ਹ ਦੇ ਨੇੜੇ ਤੁਹਾਡਾ ਕੋਈ ਹੋਟਲ ਬਣ ਰਿਹਾ ਪਾਲਮਪੁਰ ਦੇ ਵਿੱਚ ਜਿਹਨੂੰ ਸੜਕ ਬਣਾਈ ਜਾ ਰਹੀ ਹੈ ਤੇ ਹਾਈ ਕੋਰਟ ਨੇ ਉਹਦੇ ਤੇ ਸਟੇ ਲਾਇਆ ਵਾ,
ਤਾਂ ਉਹ ਕਹਿੰਦੇ ਜੀ ਕਿਹੜਾ ਹੋਟਲ, ਸਾਡਾ ਤਾਂ ਕੋਈ ਹੋਟਲ ਨਹੀਂ, ਕੋਈ ਕੁਛ ਨਹੀਂ ਹੈਗਾ, ਅਸੀਂ ਇਹੋ ਜਿਹੇ ਕਾਰੋਬਾਰਾਂ 'ਚ ਹੈ ਹੀ ਨਹੀਂ। ਤੇ ਅਗਲੇ ਦਿਨ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਅੰਗਰੇਜ਼ੀ ਅਖਬਾਰ ਹੈ, ਉਹਨੇ ਸਾਰੀ ਜਿਹੜੀ ਡਿਟੇਲ ਸੀਗੀ ਕਿ ਕਿਹਦਾ ਕਿੰਨੇ % ਸ਼ੇਅਰ ਹੈ, ਸਾਰਾ ਉਜਾਗਰ ਕਰ ਦਿੱਤਾ। ਸੋ ਇਹੋ ਜਿਹੇ ਜਵਾਬ ਹੁੰਦੇ ਆ। ਉਹਨਾਂ ਨੇ ਦੱਸ ਦਿੱਤਾ ਸੀਗਾ ਬੀਬਾ ਹਰਸਿਮਰਤ ਕੌਰ ਬਾਦਲ ਦਾ 25% ਸ਼ੇਅਰ ਹੈ, ਫਲਾਣੇ ਦਾ 25% ਹੈ। ਉਹਨਾਂ ਨੇ ਸਾਰਾ ਕੁਝ ਡਿਟੇਲ 'ਚ ਅਗਲੇ ਦਿਨ ਦੱਸ ਦਿੱਤਾ ਸੀ। ਸੋ ਇਹੋ ਜਿਹੇ ਜਵਾਬ ਹੈ ਜਿਹੜੇ ਉਹਨਾਂ ਦੀ ਧਰਾਤਲੀ ਹਕੀਕਤ ਦੇਖੀਏ ਤੇ ਇਹੋ ਜਿਹੀ ਹੁੰਦੀ ਹੈ। ਬਿਲਕੁਲ ਜੀ, ਇਹ ਜਿਹੜੀ ਹਕੀਕਤ ਕੁਛ ਹੋ ਰਿਹਾ ਤੇ ਬੋਲਦੇ ਇਹ ਕੁਛ ਹੋ ਰਿਹਾ। ਤੇ ਅੱਗੇ ਆਪਾਂ ਗੱਲ ਕਰੀਏ ਇਹਨਾਂ ਦੀਆਂ ਹਕੀਕਤਾਂ ਦੀ ਗੱਲ ਕਰੀਏ ਕਿ ਇੰਨਾ ਪੰਜਾਬ ਦੇ ਵਿੱਚ ਕਹਿੰਦੇ ਤਾਂ ਚੱਕ ਦਿੱਤਾ ਕਿ ਨੰਬਰ 1 ਆ। ਤੇ ਖੇਡਾਂ ਦੀ ਜੇ ਗੱਲ ਕਰੀਏ ਤਾਂ ਇੱਥੇ ਵੀ 12 ਰਾਜਾਂ ਦੇ ਖਿਡਾਰੀਆਂ ਨੂੰ ਪਛਾੜ ਕੇ ਇੱਕ ਲੜਕੀ ਪਹੁੰਚੀ ਆ, ਉਹ ਵੀ ਦਲਿਤ ਕੁੜੀ ਆ। ਤੇ ਉਸ ਦੇ ਸਵਾਗਤ ਲਈ ਕੋਈ ਵੀ ਕਹਿੰਦੇ ਕਰਮਚਾਰੀ ਨਹੀਂ ਪਹੁੰਚਾ, ਕੋਈ ਵੀ ਜ਼ਿੰਮੇਵਾਰ ਲੋਕ ਹੈਗੇ ਜਿਹੜੇ। ਜੀ ਮੁਕਤਸਰ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਪਿੰਡ ਹੈ, ਨਾਲ ਹੀ ਮੁਕਤਸਰ ਦੇ ਭਾਗਸਰ। ਉੱਥੋਂ ਦੀ ਲੜਕੀ ਸੀਗੀ ਇੰਦਰਜੀਤ ਕੌਰ, ਦਾ ਨਾਮ ਸੀਗਾ। +2 'ਚ ਪੜ੍ਹਦੀ ਸੀਗੀ। ਪਿੰਡ ਹੀ ਸਕੂਲ ਆ, ਗਰੀਬ ਘਰ ਦੀ ਬੱਚੀ ਸੀਗੀ। ਪਹਿਲਾਂ ਤੇ ਇਹਨੇ ਜਦੋਂ ਖੇਡਣਾ ਸ਼ੁਰੂ ਕੀਤਾ, ਇਹਦੇ ਸਕੂਲ ਦੇ ਸਟਾਫ ਨੇ ਇਹਨੂੰ ਸਹਿਯੋਗ ਕੀ ਦੇਣਾ ਸੀ, ਉਲਟਾ ਇਹ ਆਖਿਆ ਕਿ ਇਹਨਾਂ ਪੰਗਿਆਂ ਨੂੰ ਛੱਡ ਤੇ ਆਪਦੀ ਪੜ੍ਹਾਈ ਕਰ। ਉਲਟਾ ਜਿਹੜੇ ਅਧਿਆਪਕ ਸੀ ਉਹ ਇਹਨੂੰ ਇਸ ਤਰ੍ਹਾਂ ਜਿਵੇਂ ਕਹਿ ਲਈਏ ਕਿ ਵਿਸ਼ਵਾਸ ਤੋਹੀਨ ਕਰਦੇ ਰਹੇ ਕਿ ਛੱਡ ਖੜਾ, ਇਹ ਕੁੜੀਆਂ ਦਾ ਕੰਮ ਨਹੀਂ, ਖੇਡਣਾ ਵੇਡਣਾ ਬੰਦ ਕਰ, ਆਪਦੀ ਪੜ੍ਹਾਈ ਕਰ। ਪਰ ਇਹ ਬੱਚੀ ਸੀਗੀ ਜਿਹੜੀ ਆਪਦੀ ਏਮ ਦੀ ਪੱਕੀ ਸੀ, ਜਿੱਦੀ ਆਪਦਾ ਇਹਨੇ ਏਮ ਧਾਰਿਆ ਹੋਇਆ ਸੀਗਾ। ਏਮ ਜਿਹੜੀ ਹੈ ਇਹਨੇ ਨਹੀਂ ਮੰਨੀ। ਇਹਨੇ ਆਪਣੀ ਗੇਮ ਹੈ ਆਪਦੀ ਸ਼ੁਰੂ ਕਰਕੇ ਉਹਨੂੰ ਅੰਤ ਤੱਕ ਲੈ ਕੇ ਗਈ। ਫਿਰ ਇਹਨੇ ਜਦੋਂ ਮੁਕਾਬਲਾ ਜਿੱਤ ਲਿਆ ਸੰਗਰੂਰ ਦੇ ਵਿੱਚ, ਜਿਹੜਾ ਰਾਜ ਪੱਧਰੀ ਮੁਕਾਬਲਾ ਹੋਇਆ, ਉਹਦੇ 'ਚ ਇਹਨੇ ਸਾਰਿਆਂ ਨੂੰ ਹਰਾ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਹਿਲਾ ਨੰਬਰ ਪ੍ਰਾਪਤ ਕੀਤਾ। ਤੇ ਇਹਨੇ ਆ ਕੇ ਫਿਰ ਸਕੂਲ ਦੇ ਵਿੱਚ ਦਰਖਾਸਤ ਕੀਤੀ ਕਿ ਮੈਂ ਹੁਣ ਜਿਹੜਾ ਕੌਮੀ ਚੈਂਪੀਅਨਸ਼ਿਪ ਦੇ ਵਿੱਚ ਜਾਣਾ, ਜਿਹੜੀ ਰੋਪੜ ਹੋ ਰਹੀ ਸੀਗੀ, ਕਿ ਮੇਰੇ ਨਾਲ ਇੱਕ ਅਧਿਆਪਕਾ ਕੱਲੀ ਜਾਵੇ ਕਿਉਂਕਿ ਦੂਰ ਹੈ ਤੇ ਮੇਰੇ ਮਾਪੇ ਹੈ ਜਿਹੜੇ ਉਹ ਨਾਲ ਨਹੀਂ ਜਾ ਸਕਦੇ, ਨਾ ਹੀ ਉਹਨਾਂ ਦੀ ਹੈਸੀਅਤ ਹੈ ਤੇ ਨਾ ਹੀ ਉਹਨਾਂ ਕੋਲ ਇੰਨਾ ਕੋਈ ਤਜਰਬਾ ਹੈ ਇਹੋ ਜਿਹੇ ਸਫ਼ਰ ਦਾ। ਸੋ ਇਸ ਕਰਕੇ ਕੋਈ ਸਕੂਲ ਦੇ ਵਿੱਚ ਅਧਿਆਪਕਾ ਭੇਜੀ ਜਾਵੇ। ਤੇ ਸਕੂਲ ਵਾਲਿਆਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਇਹੋ ਜਿਹੇ ਕੰਮ ਕਰਨ ਲਈ ਸਾਡੇ ਕੋਲ ਸਮਾਂ ਨਹੀਂ ਹੈ। ਫਿਰ ਇੱਥੇ ਵੀ ਬੇਰੁਖੀ ਦਿਖਾਈ। ਫਿਰ ਇਹ ਬੱਚੀ ਆਪਦੇ ਦਮ ਤੇ ਗਈ ਰੋਪੜ। ਇਹਨੇ 12 ਸਟੇਟਸ ਦੀਆਂ ਜਿਹੜੀਆਂ ਉੱਥੇ ਖਿਡਾਰਨਾਂ ਸੀ ਉਹਨਾਂ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ। ਸੋਨ ਪਰੀ ਬਣ ਕੇ ਜਦੋਂ ਇਹ ਆਪਰ ਸਵਾਬ ਦੇ ਪਿੰਡ ਉਤਰੀ ਤਾਂ ਪਿੰਡ ਦਾ ਵੀ ਕੋਈ ਬੰਦਾ ਲੈਣ ਨਹੀਂ ਗਿਆ। ਜ਼ਿਲ੍ਹੇ ਦਾ ਛੱਡੋ, ਅਧਿਕਾਰੀ ਸਿਆਸਤਦਾਨ ਤੇ ਛੱਡੋ ਤਾਂ ਜਾਂਦੇ, ਤੁਹਾਨੂੰ ਪਤਾ ਹੈ ਕਿ ਉਹ ਆਪਦੇ ਕਈ ਪੱਖ ਵੇਖ ਕੇ ਆ। ਪਿੰਡ ਦਾ ਵੀ ਕੋਈ ਮੋਹਤਬਰ ਬੰਦਾ ਇਸ ਬੱਚੀ ਨੂੰ ਹੱਲਾਸ਼ੇਰੀ ਦੇਣ ਨਹੀਂ ਗਿਆ। ਜਦੋਂ ਦੇਖਿਆ ਗਰੀਬ ਬਾਪ ਨੇ ਕਿ ਮੇਰੀ ਸੋਨ ਪਰੀ ਹੈ ਜਿਹੜੀ ਉਹ ਖਾਲੀ ਸਖਣੇ ਹੱਥ ਖਾਲੀ ਤੁਰੀ ਆਉਂਦੀ ਹੈ, ਤੇ ਉਹਨੇ ਢੋਲ ਚੱਕ ਲਿਆ। ਆਪ ਹੀ ਢੋਲ ਆਪ ਵਜਾ ਕੇ ਉਹ ਆਪਣੀ ਬੱਚੀ ਨੂੰ ਲੈ ਕੇ ਆਇਆ ਹਾਰ ਪਾ ਕੇ। ਗਰੀਬ ਬਾਪ ਨੇ ਉਸ ਬੱਚੀ ਨੂੰ ਸਵਾਗਤ ਵੰਨਿਓ ਮਹਿਰੂਮ ਨਹੀਂ ਰਹਿਣ ਦਿੱਤਾ। ਜਦੋਂ ਉਹ ਢੋਲ ਵਜਾ ਕੇ ਅੱਗੇ ਆ ਰਿਹਾ ਸੀ ਤੇ ਫਿਰ ਉਹਦੇ ਸ਼ਰੀਕੇ 'ਚ ਜਿਹੜੇ ਭਰਾ ਸੀ ਉਹ ਵੀ ਨਾਲ ਆ ਰਲੇ, ਤੇ ਇਸ ਤਰ੍ਹਾਂ ਇਸ ਸੋਨ ਪਰੀ ਨੂੰ ਆਪਣੇ ਘਰ ਪਹੁੰਚਾਇਆ ਗਿਆ। ਪਰ ਇੱਕ ਸਾਡੇ ਲਈ ਸ਼ਰਮਨਾਕ ਗੱਲ ਆ ਕਿ ਜਿਹੜਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਹ ਕਹਿੰਦਾ ਜੀ ਇਹੋ ਜਿਹੇ ਖਿਡਾਰੀ ਤੇ ਬਹੁਤ ਨੇ, ਇਹੋ ਜਿਹੇ ਤੇ ਤਗਮਾ ਜੇਤੂ ਸਾਡੇ ਜ਼ਿਲ੍ਹੇ 'ਚ ਬਹੁਤ ਨੇ, ਹੁਣ ਕਿਹਦਾ ਸਵਾਗਤ ਕਰੀਏ। ਸ਼ਰਮ ਵਾਲੀ ਗੱਲ ਹੈ ਜੀ ਕਿ ਕੋਈ ਦਲਿਤ ਬੱਚੀ, ਇਹ ਨਹੀਂ ਹੈ ਕਿ ਜਿਹਦੇ ਕੋਲ ਸਾਰੀਆਂ ਸਹੂਲਤਾਂ ਉਹ ਚੈਂਪੀਅਨ ਬਣ ਗਿਆ, ਉਹਦੇ ਲਈ ਮਾਮੂਲੀ ਗੱਲ ਹੋ ਸਕਦੀ ਹੈ। ਇੱਕ ਗਰੀਬ ਬੱਚੀ ਜਿਹਦੇ ਕੋਲ ਸਹੂਲਤਾਂ ਦੀ ਕਮੀ ਹੈ, ਉਹ ਚੈਂਪੀਅਨ ਬਣਦੀ ਹੈ ਤਾਂ ਉਹਦਾ ਸਵਾਗਤ ਘੱਟੋ ਘੱਟ ਪਿੰਡ ਵਾਲਿਆਂ ਨੂੰ ਤੇ ਕਰਨਾ ਬਣਦਾ ਹੈ। ਬਿਲਕੁਲ ਜੀ, ਜੇ ਦੇਖਿਆ ਜਾਵੇ ਤਾਂ ਖਿਡਾਰੀ ਕਿੰਨੇ ਕੁ ਰਹਿ ਗਏ ਆ ਪੰਜਾਬ ਵਿੱਚ, ਇਹ ਗੁਆਂਢੀ ਸੂਬਿਆਂ ਤੋਂ ਵੀ ਕੁਝ ਨਹੀਂ ਸਿੱਖਦੇ। ਤੇ ਅੱਗੇ ਗੱਲ ਕਰੀਏ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦੀਆਂ ਤਿਆਰੀਆਂ। ਇਹ ਖਬਰ ਸੁਣ ਕੇ ਮੈਂ ਵੀ ਖੁਦ ਥੋੜਾ ਜਿਹਾ ਪਰੇਸ਼ਾਨ ਹੋਇਆ ਜੀ, ਦੰਗ ਵੀ ਰਹਿ ਗਿਆ ਕਿ ਖਾਲਸਾ ਕਾਲਜ ਅੰਮ੍ਰਿਤਸਰ ਦਾ ਜਿਹੜਾ ਇੱਕ ਵਿਰਾਸਤ ਹੈ, ਉਹ ਸਿਰਫ ਕਾਲਜ ਨਹੀਂ, ਕਾਲਜ ਤੇ ਸਾਡੇ ਪੰਜਾਬ ਦੇ ਵਿੱਚ ਅਨੇਕਾਂ ਹੀ ਅੱਜ ਕੱਲ੍ਹ ਤੇ ਪਿੰਡਾਂ ਦੇ ਵਿੱਚ ਵੀ ਖੁੱਲੇ ਪਏ ਆ। ਪਰ ਇਹ ਖਾਲਸਾ ਕਾਲਜ ਹੈ ਜਿਹੜਾ ਜੀ ਇਤਿਹਾਸਕ ਮਹੱਤਤਾ ਵੀ ਹੈ ਔਰ ਧਰੋਹਰ ਵੀ ਹੈ, ਇਤਿਹਾਸਕ ਧਰੋਹਰ ਵੀ ਹੈ, ਨਿਸ਼ਾਨੀ ਵੀ ਹੈ। ਪਰ ਹੁਣ ਜੋ ਇੱਥੇ ਚੱਲ ਰਿਹਾ ਉਹ ਬਹੁਤ ਗਲਤ ਜਿਹਾ ਲੱਗਦਾ ਕਿ ਇਸ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਲਈ, ਉਹ ਵੀ ਨਿੱਜੀ ਯੂਨੀਵਰਸਿਟੀ ਬਣਾਉਣ ਲਈ ਅੰਦਰ ਪੇਸ਼ਬੰਦੀਆਂ ਹੋ ਰਹੀਆਂ। ਜਿਹੜੀ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਉਹਨੇ ਇਹਦਾ ਤਿਆਰ ਕਰਕੇ ਖਾਕਾ ਵੀ ਭੇਜ ਦਿੱਤਾ। ਦੱਸਦੇ ਕਿ ਸਰਵੇ ਵੀ ਹੋ ਗਿਆ
300 ਏਕੜ ਦੇ ਵਿੱਚ ਯੂਨੀਵਰਸਿਟੀ ਬਣ ਸਕਦੀ ਹੈ। ਹਾਂ, ਹਾਲਾਂਕਿ ਇਸ ਕਾਲਜ ਨੂੰ, ਇਸ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਕਾਲਜ ਨੂੰ ਕਾਲਜ ਹੀ ਰਹਿਣ ਦਿੱਤਾ ਜਾਏਗਾ ਤੇ ਯੂਨੀਵਰਸਿਟੀ ਕੈਂਪਸ ਅੱਡ ਹੋਏਗੀ। ਪਰ ਜਿਹੜੇ ਉੱਥੋਂ ਦੇ ਸੂਤਰ ਹੈ ਉਹ ਦੱਸਦੇ ਹੈ ਕਿ ਇਹ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਹੈ ਮਜੀਠੀਆ ਪਰਿਵਾਰ ਦੇ ਗਲਬੇ ਵਾਲੀ। ਸੋ ਉਹਨਾਂ ਦੀ ਕੋਸ਼ਿਸ਼ ਦੇ ਵਜੋਂ ਇਹ ਜਿਹੜੀ ਹੈ ਯੂਨੀਵਰਸਿਟੀ ਵਾਲੀ ਪੇਸ਼ਬੰਦੀ ਸ਼ੁਰੂ ਹੋਈ ਹੈ ਔਰ ਸਿਰੇ ਵੀ ਚੜ੍ਹ ਸਕਦੀ ਹੈ। ਔਰ ਇਹਦੇ ਵਿੱਚ ਹੁਣ ਕਿਉਂਕਿ ਪਿਛਲੀ ਵਾਰੀ ਵੀ ਇਹ ਰੌਲਾ ਪੈ ਗਿਆ ਸੀਗਾ, 2011 ਚ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਹੋਈ ਸੀਗੀ ਇਸੇ ਕਾਲਜ ਨੂੰ ਯੂਨੀਵਰਸਿਟੀ ਦਾ ਰੂਪ ਦੇਣ ਲਈ, ਤਾਂ ਉਦੋਂ ਇਹ ਚੀਜ਼ ਆੜੇ ਆ ਗਈ ਸੀਗੀ ਕਿਉਂਕਿ ਉਦੋਂ ਇਹਨਾਂ ਨੇ ਕਾਲਜ ਵਾਲਾ ਜਿਹੜਾ ਅੱਡ ਰੱਖਣ ਵਾਲਾ ਫਾਰਮੂਲਾ ਇਹਨਾਂ ਦੇ ਦਿਮਾਗ 'ਚ ਨਹੀਂ ਸੀਗਾ। ਉਦੋਂ ਅਕਾਲੀ ਦਲ ਦੇ ਨੇਤਾਵਾਂ ਨੇ ਵੀ ਵਿਰੋਧ ਕੀਤਾ ਸੀ ਤੇ ਕੁਝ ਸ਼ਹਿਰ ਦੇ ਜਿਹੜੇ ਹੋਰ ਦੂਸਰੇ ਲੀਡਰ ਸੀਗੇ ਉਹਨਾਂ ਨੇ ਵੀ ਵਿਰੋਧ ਕੀਤਾ ਸੀ। ਕਾਲਜ ਦੇ ਅੰਦਰੋਂ ਵੀ ਬੜਾ ਵੱਡਾ ਵਿਰੋਧ ਉੱਠਿਆ ਸੀਗਾ। ਸੋ ਉਦੋਂ ਮੁੱਖ ਮੰਤਰੀ ਨੇ ਇਹ ਜਿਹੜੀ ਪੇਸ਼ਕਸ਼ ਸੀਗੀ ਰੱਦ ਕਰ ਦਿੱਤੀ ਗਈ ਸੀ। ਪਰ ਐਤਕੀ ਉਹਨਾਂ ਨੇ ਰਾਹ ਕੱਢ ਲਿਆ ਵੱਖਰਾ ਕਿ ਇਸ ਕਾਲਜ ਨੂੰ ਤੇ ਅਸੀਂ ਕਾਲਜ ਰਹਿਣ ਹੀ ਦਿਆਂਗੇ, ਪਰ ਜਿਹੜੇ ਨਾਲ ਹੈ ਉਹ ਯੂਨੀਵਰਸਿਟੀ ਕੈਂਪਸ ਬਣਾ ਦਿਆਂਗੇ 300 ਏਕੜ ਦੇ ਵਿੱਚ। ਨਾਲ ਇੱਕ ਤਰਕ ਦਿੱਤਾ ਗਿਆ ਉਹਨਾਂ ਨੇ ਕਿ ਜਿਹੜਾ ਇੱਕ ਆਜ਼ਾਦੀ ਤੋਂ ਪਹਿਲਾਂ ਹਿੰਦੂ ਕਾਲਜ ਸੀਗਾ ਬਨਾਰਸ ਦਾ ਤੇ ਅਲੀਗੜ੍ਹ ਦੀ ਜਿਹੜਾ ਮੁਸਲਿਮ ਕਾਲਜ ਸੀਗਾ, ਇਹਨਾਂ ਨੂੰ ਆਜ਼ਾਦੀ ਤੋਂ ਬਾਅਦ ਯੂਨੀਵਰਸਿਟੀ ਦਾ ਜਿਹੜਾ ਦਰਜਾ ਦੇ ਦਿੱਤਾ ਗਿਆ। ਹੁਣ ਨਾਲ ਹੀ ਜਿਹੜੀ ਇਹ ਖਬਰ ਆ ਰਹੀ ਆ ਉਹ ਇਹ ਹੈ ਕਿ ਜਿਹੜਾ ਗੁਰੂ ਰਾਮਦਾਸ ਮੈਡੀਕਲ ਕਾਲਜ ਆ ਉਹਨੂੰ ਵੀ ਜਿਹੜਾ ਉਹ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਕੇ ਜਿਹੜਾ ਹੈ ਉਹ ਹੱਥਾਂ 'ਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SGPC ਕਮੇਟੀ ਦੇ ਸਿਰਫ ਉਹਦੇ ਅਧੀਨ ਕੀਤਾ ਜਾ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਇਹਨਾਂ ਦੇ ਤਰਕ ਉਹ ਕਿਤੇ ਵੈਸੇ ਕਸੌਟੀ ਤੇ ਠਹਿਰਦੇ ਨਹੀਂ ਹੈ, ਕਿਉਂਕਿ ਜਿਹੜਾ ਹੁਣ ਦੇਖੀਏ ਅਸੀਂ ਬਨਾਰਸ ਦਾ ਹਿੰਦੂ ਕਾਲਜ ਹੈ ਉਹ ਜਿਹੜਾ ਸਰਕਾਰ ਦੇ ਮਤਹਿਤ ਚੱਲਦਾ ਹੈ, ਉਹ ਨਿੱਜੀ ਨਹੀਂ ਹੈ। ਔਰ ਮੁਸਲਿਮ ਯੂਨੀਵਰਸਿਟੀ ਹੈ ਜਿਹੜੀ ਅਲੀਗੜ੍ਹ ਦੀ, ਉਹ ਵੀ ਸਿਰਫ ਕਹਿ ਲਈਏ ਕਿ ਕੇਂਦਰ ਦੇ ਮਤਹਿਤ ਹੈ। ਤਾਂ ਇਹ ਜਿਹੜਾ ਫਿਰ ਯੂਨੀਵਰਸਿਟੀ ਹੈ ਨਿੱਜੀ ਬਣਾਉਣ ਵਾਲਾ ਕਿ ਨਿੱਜੀ ਯੂਨੀਵਰਸਿਟੀ ਹੈ ਜਿਹੜੀ ਉਹ ਬਣਾਉਣੀ, ਇਹ ਆਪਣੇ ਆਪ ਦੇ ਵਿੱਚ ਜਿਹੜੀ ਅੰਦਰ ਖਾਤੇ ਇੱਕ ਤਮੰਨਾ ਜਿਹੜੀ ਭਖਦੀ ਹੈ ਉਹਨੂੰ ਉਜਾਗਰ ਕਰਦਾ। ਔਰ ਦੂਸਰੇ ਪਾਸੇ ਜੇ ਗੱਲ ਕਰੀਏ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ, ਤੇ ਜੇ ਉਹ ਆ ਜਾਂਦੀ ਹੈ ਸਿਰਫ SGPC ਦੇ ਅਧਿਕਾਰ ਖੇਤਰ ਦੇ ਵਿੱਚ, ਤੇ ਉਹਦਾ ਜਿਹੜਾ ਇੱਕ ਪ੍ਰਭਾਵ ਪਏਗਾ ਸਭ ਤੋਂ ਵੱਡਾ ਉਹ ਇਹ ਹੋਏਗਾ ਕਿ ਉੱਥੇ ਜਿਹੜਾ ਦਾਖਲਾ ਜਾਂ ਜਿਹੜੀ ਉੱਥੋਂ ਦੀ ਕੁਝ ਹੋਰ ਪ੍ਰਕਿਰਿਆ, ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਉਹ ਕਮੇਟੀ ਪ੍ਰਧਾਨ ਦੇ ਹੱਥ ਆ ਜਾਣਗੀਆਂ। ਹੁਣ ਕਮੇਟੀ ਪ੍ਰਧਾਨ ਅੱਗੋਂ ਕਿਹਦੇ ਹੱਥ ਆ ਤੁਸੀਂ ਆਪ ਹੀ ਸਮਝੋ। ਫਿਰ ਮਸਲਾ ਕੀ ਹੋਇਆ, ਜਿਹੜਾ ਅੰਦਰ ਖਾਤੇ ਉਹ ਮਸਲਾ ਗੜਬੜ ਹੈ। ਕੁਛ ਨਾ ਕੁਛ ਜਿਹੜੀ ਅੰਦਰ ਖਾਤੇ ਹੈ ਉਹ ਗੱਲਬਾਤ ਦੂਜੇ ਐਂਗਲ ਤੋਂ ਸੋਚ ਕੇ ਚੱਲੀ ਜਾ ਰਹੀ ਹੈ, ਕੋਈ ਨਾ ਕੋਈ ਜਿਹੜੀ ਗੜਬੜ ਹੈ ਉਹ ਹੈ। ਪਰ ਇਹ ਹੁਣ ਸਾਡੇ ਇੱਥੇ ਵੇਖਣਾ ਪਏਗਾ ਕਿ ਕਿੰਨਾ ਕੁ ਵਿਰੋਧ ਕਰਦੇ ਆ ਸਿਆਸਤਦਾਨ, ਜਿਹੜੇ ਇਹਨਾਂ ਅਦਾਰਿਆਂ ਦੇ ਨਾਲ ਜੁੜੇ ਕਰਮਚਾਰੀ ਆ ਉਹ ਕਿੰਨਾ ਕੁ ਕਰਦੇ ਆ। ਪਰ ਜੇ ਇਸ ਤਰ੍ਹਾਂ ਹੋਇਆ ਤਾਂ ਮੈਨੂੰ ਲੱਗਦਾ ਕਿ ਇਕੱਲੇ ਉਹ ਜਿਹੜੀ ਇਤਿਹਾਸਿਕ ਵਿਰਾਸਤ ਆ ਉਹਦਾ ਤਾਂ ਜਿਹੜਾ ਭੋਗ ਪੈਣਾ ਹੀ ਪੈਣਾ ਹੈ, ਉਹ ਤੈਅ ਹੀ ਹੈ। ਤੇ ਦੂਜਾ ਜਿਹੜਾ ਗੁਰੂ ਰਾਮਦਾਸ ਮੈਡੀਕਲ ਕਾਲਜ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਦੀਆਂ ਨੇ ਲੋਕਾਂ ਨੂੰ, ਤਾਂ ਇਹਨਾਂ ਦਾ ਵੀ ਜਿਹੜਾ ਹੈ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਕੇਂਦਰੀਕਰਨ ਹੋ ਜਾਏਗਾ, ਇੱਕ ਹੱਥ 'ਚ ਤਾਕਤ ਚਲੀ ਜਾਏਗੀ। ਉੱਥੇ ਜਿਹੜਾ ਤੁਹਾਨੂੰ ਪਤਾ ਕਿ ਪਿੱਛੇ ਹੱਥ ਕਿਸ ਦਾ ਹੋਏਗਾ। ਬਿਲਕੁਲ ਜੀ, ਹੁਣ ਤੇ ਲੋਕਾਂ ਦੀ ਹੱਦ ਹੀ ਹੋ ਗਈ ਆ ਕਿ ਬੋਲਦੇ ਨਹੀਂ ਲੈਂਡ ਮਾਫੀਆ, ਸੈਂਡ ਮਾਫੀਆ, ਜਾਂ ਕੋਈ ਡਾਕਟਰਾਂ ਦਾ ਇੱਕ ਹੋਰ ਆਇਆ ਸੀਗਾ ਕਿ ਇਹ ਵੀ ਇੱਕ ਮਾਫੀਏ ਦੇ ਤਰ੍ਹਾਂ ਹੀ ਹੋਏ ਆ। ਤੇ ਐਜੂਕੇਸ਼ਨ ਮਾਫੀਆ ਵੀ ਇਸੇ ਤਰ੍ਹਾਂ ਹੈ ਕਿ ਪ੍ਰਾਈਵੇਟ ਜੋ ਵੀ ਬਚਦਾ ਆ ਉਸ ਤੇ ਕਬਜ਼ਾ ਕਰ ਲਓ, ਕੁਛ ਛੁੱਟੇ ਨਾ ਲੋਕਾਂ ਦੇ ਲਈ। ਲੋਕਾਂ ਨੂੰ ਸੋਚਣਾ ਪਊਗਾ, ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਜ਼ਰੂਰ ਸੋਚਣਾ ਪਊਗਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਕੁਝ ਮਾਸਟਰਾਂ ਨੇ ਕਹਿੰਦੇ ਕਿ ਮਿਸਾਈਲ ਕੰਮ ਕੀਤੀ ਆ ਪਰ ਹਜੇ ਕਦਰ ਨਹੀਂ ਪਈ ਉਹਨਾਂ ਦੀ। ਬਿਲਕੁਲ ਜੀ, ਮਿਸਾਲੀ ਲੋਕਾਂ ਦੀ ਇੱਥੇ ਕਦਰ ਪੈਂਦੀ ਹੋਈ ਨਹੀਂ। ਕਦਰ ਪੈਂਦੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਹੁੰਦਾ। ਹੁਣ ਤੁਸੀਂ ਅਵਾਰਡ ਦੇਖੇ ਹੋਣੇ ਇੱਥੇ ਮਿਲੇ ਆ, ਪਦਮ ਸ਼੍ਰੀ, ਪਦਮ ਵਿਭੂਸ਼ਣ, ਉਹ ਕੁਛ ਲੋਕ ਇਹੋ ਜਿਹੇ ਸੀਗੇ ਜਿਵੇਂ ਅਜੇ ਦੇਵਗਨ। ਉਹਦੀ ਪ੍ਰਾਪਤੀ ਕੀ ਸੀ ਕਿ ਉਹਨੇ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਕੀਤਾ ਸੀ। ਉਦਿਤ ਨਾਰਾਇਣ ਹੈ ਇੱਕ ਗਾਇਕ, ਉਹਨੂੰ ਇਸ ਕਰਕੇ ਫੜਾ ਦਿੱਤਾ ਅਵਾਰਡ ਕਿਉਂਕਿ ਉਹਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਆਏਗਾ ਨਾਂ ਦਾ ਇੱਕ ਗੀਤ ਗਾ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਅਨੁਪਮ ਖੇਰ ਹੈ ਉਹਦੀ ਵੀ ਵਾਰੀ ਲੱਗ ਗਈ। ਆਪਾਂ ਹਾਲਾਂਕਿ 6 ਸਾਲ ਪਹਿਲੇ ਉਹਨੇ ਅਵਾਰਡਾਂ ਆਪ ਹੀ ਕਿਹਾ ਸੀਗਾ ਕਿ ਸਭ ਨੌਟੰਕੀ ਹੈ, ਤੇ ਉਹ ਵੀ ਅਵਾਰਡ ਲੈ ਗਿਆ ਕਿਉਂਕਿ ਜਦੋਂ ਇੱਥੇ ਅਸਹਿਣਸ਼ੀਲਤਾ ਦਾ ਮੁੱਦਾ ਛਾਇਆ ਸੀ ਤਾਂ ਉਦੋਂ ਅਨੁਪਮ ਖੇਰ ਨੇ ਅਵਾਰਡ ਵਾਪਸ ਕਰਨ ਵਾਲਿਆਂ ਦੀ ਖੂਬ ਮਿੱਟੀ ਪੁੱਟੀ। ਉਹਨੂੰ ਵੀ ਇਸ ਪ੍ਰਾਪਤੀ ਦਾ ਅਵਾਰਡ ਮਿਲ ਗਿਆ। ਬੜੇ ਨਾਮ ਸੀ, ਇੱਕ ਸਾਡੇ ਵੀ ਇੱਥੋਂ ਪੱਤਰਕਾਰਤਾ ਲਈ ਲੈ ਗਿਆ ਅਵਾਰਡ, ਅਖਬਾਰ ਦਾ ਜਿਹੜਾ ਮਾਲਕ ਆ, ਪਰ ਉਹ ਵੀ
ਇਸੇ ਤਰ੍ਹਾਂ ਦਾ ਹੀ ਸੀਗਾ, ਉਹਦੀਆਂ ਪ੍ਰਾਪਤੀਆਂ ਵੀ ਕੁਝ ਇਸੇ ਤਰ੍ਹਾਂ ਦੀਆਂ ਹੀ ਆ। ਸੋ ਜਿਹੜੇ ਬੰਦੇ ਕਾਬਲ ਹੁੰਦੇ ਆ ਉਹਨਾਂ ਨੂੰ ਬਹੁਤ ਘੱਟ ਮੁੱਲ ਉਹਨਾਂ ਦਾ ਪੈਂਦਾ ਆ। ਸਾਡੇ ਪੰਜਾਬ ਦੇ ਵਿੱਚ ਆਮ ਤੌਰ ਤੇ ਕੀ ਹੈ ਕਿ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਇਨਾਮ ਤਾਂ ਕੀ, ਉਹਨਾਂ ਨੂੰ ਸਰਾਹਨਾ ਵੀ ਨਹੀਂ ਦਿੱਤੀ ਜਾਂਦੀ, ਉਹਨਾਂ ਦੀ ਸਿਫਤ ਸਲਾਹਤ ਵੀ ਨਹੀਂ ਕੀਤੀ ਜਾਂਦੀ। ਅਸੀਂ ਅਕਸਰ ਕਹਿੰਦੇ ਹਾਂ ਕਿ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਉਜਾੜੇ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਵਿੱਚ ਟੀਚਰਾਂ ਦੇ ਬੱਚੇ ਨਹੀਂ ਪੜ੍ਹਦੇ, ਉਹਨਾਂ ਦੇ ਵਿੱਚ ਜਿਹੜੇ ਵੱਡੇ ਅਮੀਰ ਲੋਕਾਂ ਦੇ ਬੱਚੇ ਨਹੀਂ ਪੜ੍ਹਦੇ, ਉਹਨਾਂ ਦੇ ਵਿੱਚ ਸਿਆਸਤਦਾਨਾਂ ਦੇ ਜਵਾਕ ਨਹੀਂ ਆਉਂਦੇ। ਪਰ ਇੱਥੇ ਕੀ ਹੋਇਆ ਜੀ ਕਿ ਜਗਜੀਤ ਸਿੰਘ ਨਾਂ ਦਾ ਇੱਕ ਅਧਿਆਪਕ ਸੀਗਾ ਜਿਹਨੇ ਇਹ ਸਾਰੀ ਲਹਿਰ ਸ਼ੁਰੂ ਕੀਤੀ। ਉਹਦਾ ਪਿੰਡ ਸੀਗਾ ਨਾਭੇ ਗੋਬਿੰਦਗੜ੍ਹ ਦੇ ਨੇੜੇ, ਤੇ ਉਹ ਭਾਦਸੋਂ ਬਲਾਕ ਦਾ ਪਿੰਡ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਮਡੌਰ, ਉੱਥੇ ਪੜ੍ਹਾਉਂਦਾ ਸੀਗਾ। ਉਹਨੇ ਜਦੋਂ ਆਪਦੇ ਸਕੂਲ ਦੀ ਬਦਹਾਲੀ ਵੇਖੀ ਕਿ ਇੱਥੋਂ ਤੇ ਬੱਚੇ ਛੱਡ ਕੇ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਆ, ਤੇ ਉਹਨੇ ਕੋਸ਼ਿਸ਼ ਕੀਤੀ ਕਿ ਪ੍ਰਾਈਵੇਟ ਸਕੂਲਾਂ 'ਚੋਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਸਕੂਲ 'ਚ ਲਿਆਂਦਾ ਜਾਵੇ। ਤਾਂ ਜਦੋਂ ਉਹ ਇਹ ਕੰਮ ਕਰ ਰਿਹਾ ਸੀ ਤੇ ਉਹਨੂੰ ਇੱਕੋ ਹੀ ਸਵਾਲ ਦਾ ਜਵਾਬ ਦੇਣਾ ਪੈ ਰਿਹਾ ਸੀ ਵਾਰ-ਵਾਰ ਕਿ ਤੇਰੇ ਬੱਚੇ ਕਿੱਥੇ ਪੜ੍ਹਦੇ ਆ, ਪਹਿਲਾਂ ਤੂੰ ਦੱਸ। ਤਾਂ ਫਿਰ ਉਹਨੇ ਕੀ ਕੀਤਾ ਜੀ ਕਿ ਜਿਹੜੀ ਉਹਦਾ ਇੱਕ ਲੌਤਾ ਬੇਟਾ ਸੀਗਾ ਨਾਭੇ ਪੜ੍ਹਦਾ ਸੀ ਕਿਸੇ ਵੱਡੇ ਦੇ ਵਿੱਚ, ਉਹਨੇ ਹਟਾਉਣ ਦਾ ਫੈਸਲਾ ਕਰ ਲਿਆ ਕਿ ਇਹ ਸਰਕਾਰੀ ਸਕੂਲ 'ਚ ਪੜ੍ਹੇਗਾ। ਘਰੇ ਬਹੁਤ ਵਿਰੋਧ ਹੋਇਆ, ਰਿਸ਼ਤੇਦਾਰਾਂ ਨੇ ਕਿਹਾ ਕਿ ਮਾਸਟਰਾਂ ਤੇਰੇ ਕੋਲ ਹੁਣ ਇੰਨੇ ਵੀ ਪੈਸੇ ਨਹੀਂ ਕਿ ਤੂੰ ਆਪਦਾ ਜਵਾਕ ਹੈ ਜਿਹੜਾ ਉਹ ਵੀ ਚੰਗੇ ਸਕੂਲ 'ਚ ਨਹੀਂ ਪੜ੍ਹਾ ਸਕਦਾ। ਪਰ ਉਸ ਮਾਸਟਰ ਨੇ ਪਰਵਾਹ ਨਹੀਂ ਕੀਤੀ, ਆਪਦਾ ਜਵਾਕ ਹੈ ਜਿਹੜਾ ਹਟਾ ਕੇ ਸਰਕਾਰੀ ਸਕੂਲ 'ਚ ਪਾ। ਫਿਰ ਉਹਨੇ ਮੂਵਮੈਂਟ ਚਲਾਈ, ਬਹੁਤ ਸਾਰੇ ਬੱਚਿਆਂ ਨੂੰ ਪ੍ਰੇਰ ਕੇ ਸਰਕਾਰੀ ਸਕੂਲਾਂ 'ਚ ਲੈ ਕੇ ਆਇਆ। ਹੌਲੀ ਕੀ ਜੀ ਉਹ ਇੱਕ ਲਹਿਰ ਬਣ ਗਈ। ਉਹਦੇ ਨਾਲ ਕੁਝ ਹੋਰ ਅਧਿਆਪਕ ਵੀ ਜੁੜ ਗਏ, ਜਿਵੇਂ ਇੱਕ ਹੋਰ ਅਧਿਆਪਕ ਸੀਗਾ ਥੂਹੀ ਪਿੰਡ ਦਾ ਗੁਰਮੀਤ ਸਿੰਘ, ਉਹਨੇ ਵੀ ਆਪਣੀ ਜਿਹੜੀ ਬੇਟੀ ਸੀਗੀ ਉਹਨੂੰ ਹਟਾ ਕੇ ਸਰਕਾਰੀ ਸਕੂਲ 'ਚ ਲੈ ਆਂਦਾ। ਤੇ ਉਹ ਦੱਸਦਾ, ਕਹਿੰਦਾ ਕਿ ਸ਼ਾਇਦ ਜੇ ਮੈਂ ਆਪਣੀ ਬੱਚੀ ਨੂੰ ਇੱਥੇ ਨਾ ਲਿਆਉਂਦਾ ਤੇ ਮੈਨੂੰ ਬੱਚਿਆਂ ਦੀਆਂ ਤਕਲੀਫਾਂ, ਬੱਚਿਆਂ ਦੀ ਸੰਵੇਦ ਜਿਹੜੀ ਉਹਦਾ ਪਤਾ ਹੀ ਨਾ ਲੱਗਦਾ, ਅਹਿਸਾਸ ਹੀ ਨਾ ਹੁੰਦਾ। ਕਹਿੰਦਾ ਕਿ ਇੱਕ ਦਿਨ ਮੇਰੀ ਬੱਚੀ ਨੇ ਜਦੋਂ ਆ ਕੇ ਐਪਲੀਕੇਸ਼ਨ ਫੜਾਈ ਕਿ ਪੱਖੇ ਦੀ ਹਵਾ ਜਿਹੜੀ ਸਾਡੇ ਪਿੱਛੇ ਬੈਠੇ ਵਿਦਿਆਰਥੀਆਂ ਨੂੰ ਨਹੀਂ ਆਉਂਦੀ, ਤਾਂ ਮੈਨੂੰ ਪਤਾ ਲੱਗਿਆ ਕਿ ਪੱਖਾ ਖਰਾਬ ਹੈ, ਉਹਦੀ ਹਵਾ ਘੱਟ ਹੈ ਤੇ ਮੁਸ਼ਕਲ ਬੱਚਿਆਂ ਨੂੰ ਕਿਸ ਤਰ੍ਹਾਂ ਆਉਂਦੀ ਹੈ। ਮੈਨੂੰ ਅਹਿਸਾਸ ਹੋਇਆ ਜੇ ਇਹ ਮੈਂ ਨਾ ਕੰਮ ਕਰਦਾ ਤੇ ਸ਼ਾਇਦ ਮੈਨੂੰ ਕਦੇ ਅਹਿਸਾਸ ਹੀ ਨਾ ਹੁੰਦਾ ਕਿ ਇਹਨਾਂ ਬੱਚਿਆਂ ਨੂੰ ਕੀ ਦਿੱਕਤਾਂ ਨੇ। ਇਸੇ ਤਰ੍ਹਾਂ ਦਾ ਇੱਕ ਦਰਸ਼ਨ ਦਾਸ ਅਧਿਆਪਕ ਹੈ, ਉਹਨੇ ਵੀ ਇਹੀ ਕੰਮ ਕੀਤਾ, ਲਹਿਰ ਚਲਾਈ ਹੈ ਇਹਨਾਂ ਅਧਿਆਪਕਾਂ ਨੇ। ਹੋਰ ਵੀ ਕੁਝ ਅਧਿਆਪਕ ਨੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੀ ਹੋਂਦ ਜਿਉਂਦੀ ਰੱਖਣ ਲਈ ਲੜਾਈ ਕਰ ਰਹੇ ਆ। ਹੁਣ ਦਲਜੀਤ ਸਿੰਘ ਚੀਮਾ ਜਿਹੜੇ ਉਹ ਇਹਨਾਂ ਦੀ ਖੂਬ ਸਲਾਹਤ ਕਰਦੇ ਆ ਜੀ, ਕਹਿੰਦੇ ਬੜਾ ਵਧੀਆ ਕੰਮ ਕਰ ਰਹੇ ਆ, ਇਸ ਤਰ੍ਹਾਂ ਦਾ ਕਰਨਾ ਚਾਹੀਦਾ ਅਧਿਆਪਕਾਂ ਨੂੰ। ਹੁਣ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਜੇ ਅਸੀਂ ਪੁੱਛੀਏ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਧਿਆਪਕ ਐਡਾ ਵਧੀਆ ਕੰਮ ਕਰਦੇ ਹੋ ਤੇ ਤੁਸੀਂ ਫਿਰ ਇਸ ਚੰਗਿਆਈ ਤੋਂ ਪਾਸੇ ਕਿਉਂ? ਤੁਸੀਂ ਆਪਦੇ ਬੱਚੇ ਕਿਉਂ ਅਮਰੀਕਾ ਕੈਨੇਡਾ ਭੇਜਦੇ ਹੋ? ਤੁਸੀਂ ਵੀ ਤੇ ਇਹਨਾਂ ਸਕੂਲਾਂ 'ਚ ਭੇਜੋ। ਔਰ ਦੂਜੀ ਗੱਲ, ਜੇ ਚੰਗਾ ਕਰਦੇ ਪਏ ਆ ਘੱਟੋ ਘੱਟ ਹੋਰ ਨਹੀਂ ਤੇ ਇਹਨਾਂ ਨੂੰ ਜਿਹੜਾ ਪ੍ਰਸ਼ੰਸਾ ਪੱਤਰ ਤਾਂ ਦਿਓ, ਤਾਂ ਕਿ ਇਹਨਾਂ ਨੂੰ ਵੇਖ ਕੇ ਕੋਈ ਦੂਜਾ ਵੀ ਇਹੋ ਜਿਹਾ ਕੰਮ ਕਰੇ। ਸੋ ਸਰਕਾਰੀ ਸਕੂਲਾਂ ਦੀ ਜਿਹੜੀ ਬਦਹਾਲੀ ਹੈ ਉਹਨਾਂ ਨੂੰ ਸੰਵਾਰਨ ਦਾ ਜ਼ਿੰਮਾ ਜਿਹੜਾ ਇਹਨਾਂ ਅਧਿਆਪਕਾਂ ਨੇ ਉਠਾਇਆ, ਇਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ ਜ਼ਰੂਰਤ ਹੈ, ਤਾਂ ਕਿ ਹਰੇਕ ਪਿੰਡ 'ਚੋਂ ਇੱਕ ਨਾ ਅੱਧਾ ਅਧਿਆਪਕ ਹੈ ਜਿਹੜਾ ਉਹ ਐਸਾ ਉੱਠੇ ਜਿਹੜਾ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਇੱਧਰ ਪਾਸੇ ਮੋੜ ਲਿਆਵੇ। ਨਾ ਸਿਰਫ ਮੋੜ ਲਿਆਵੇ, ਉਹਨਾਂ ਨੂੰ ਉਹੋ ਜਿਹੀ ਸਿੱਖਿਆ ਜਿਹੜੀ ਸਸਤੇ ਭਾਅ ਤੇ ਔਰ ਚੰਗੀਆਂ ਸਹੂਲਤਾਂ ਨਾਲ ਪ੍ਰੋਵਾਈਡ ਕਰਵਾਵੇ। ਬਿਲਕੁਲ ਜੀ, ਉਹਨਾਂ ਨੂੰ ਕੁਛ ਨਾ ਕੁਛ ਤੇ ਤਾਂ ਮਿਲੇ ਜੇ ਵੋਟਾਂ ਲੈ ਕੇ ਆਉਣ। ਇਸ ਤਰ੍ਹਾਂ ਸਮਾਜ ਦਾ ਕੰਮ ਕੀਤੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਲੋਕ ਘੱਟ ਲੋਕਾਂ ਨੂੰ ਕੁਛ ਨਾ ਕੁਛ ਮਿਲਦਾ ਸਰਕਾਰ ਵੱਲੋਂ। ਅੱਗੇ ਆਪਾਂ ਕਾਸ਼ਤਕਾਰਾਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਮਟਰ ਕਾਸ਼ਤਕਾਰਾਂ ਲਈ ਕੁਛ ਕੁ ਮੁਆਵਜ਼ਾ ਜਾਰੀ ਹੋਇਆ। ਹਾਂਜੀ, ਇਹ ਕਾਫੀ ਦੇਰ ਤੋਂ ਰੌਲਾ ਚੱਲਦਾ ਪਿਆ ਸੀਗਾ। ਇਹ ਕਿਸਾਨ ਹੈ ਜਿਹੜੇ ਮਟਰ ਕਾਸ਼ਤਕਾਰ ਹੈ ਜਿਹੜੇ ਇਹ ਹੈਗੇ ਨੇ ਮੂਲ ਤੌਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਏਰੀਆ ਦੇ ਵਿੱਚ। ਉੱਥੇ ਬਹੁਤ ਜ਼ਿਆਦਾ ਬੁਆਈ ਹੁੰਦੀ ਹੈ, ਬਹੁਤ ਜ਼ਿਆਦਾ ਬਿਜਾਈ ਹੁੰਦੀ ਹੈ ਮਟਰਾਂ ਦੀ। ਤੇ ਇਹ ਕਾਸ਼ਤਕਾਰ ਹੈ ਜਿਹੜੇ ਉਹ ਇਹਨਾਂ ਦੋ ਜ਼ਿਲ੍ਹਿਆਂ 'ਚ ਜ਼ਿਆਦਾ ਹੈ। ਤਕਰੀਬਨ ਇਹਨਾਂ ਦੀ ਗਿਣਤੀ ਹੈ ਜਿਹੜੀ 1.5 ਤੋਂ ਪੌਣੇ 2,000 ਦੇ ਕਰੀਬ ਹੈ, ਜਿਹੜੇ ਕਿਸਾਨ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਸੀ। ਹੋਇਆ ਕੀ ਇਹਨਾਂ ਨਾਲ ਕਿ ਜਿਹੜਾ ਇਹਨਾਂ ਨੂੰ ਮੁਆਵਜ਼ਾ ਜਿਹੜਾ ਸਰਕਾਰ ਵੱਲੋਂ ਲੈਣਾ ਪਿਆ, ਇਹਦਾ ਇੱਕ ਕਾਰਨ ਇਹ ਸੀਗਾ ਕਿ ਇਹਨਾਂ ਨੇ ਜਿਹੜਾ ਬੀਜ ਬੀਜਿਆ ਉਹ ਇਹਨਾਂ ਨੇ ਪ੍ਰਮਾਣਿਤ ਬੀਜ ਬੀਜਿਆ ਸੀ ਮਟਰਾਂ ਦਾ। ਕਿਸੇ ਨੇ ਲੁਧਿਆਣਾ ਯੂਨੀਵਰਸਿਟੀ ਦੇ ਜਿਹੜੀਆਂ ਦੁਕਾਨਾਂ ਨੇ ਵੱਡੀਆਂ, ਜਿਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਜਾਂਦਾ ਹੈ, ਤਾਂ ਉਹਨਾਂ ਤੋਂ ਕਿਸੇ ਨੇ
ਖੇਤੀਬਾੜੀ ਦੇ ਸੈਂਟਰ ਹੈ ਉਹਨਾਂ ਤੋਂ ਬੀਜ ਖਰੀਦਿਆ, ਮਹਿੰਗੇ ਭਾਅ ਦੇ ਬੀਜ ਪਾ ਕੇ ਉਹਨਾਂ ਨੇ ਮਟਰ ਬੀਜਿਆ। ਪਰ ਜਦੋਂ ਮਟਰ ਉੱਗਿਆ, ਉਹਨਾਂ ਨੇ ਪਾਲਿਆ ਪੋਸਿਆ ਪੌਦਾ, ਜਦੋਂ ਉਹ ਵੱਡਾ ਹੋਇਆ ਤੇ ਉਹਨੂੰ ਲੱਗਾ ਹੀ ਕੱਖ ਨਾ, ਉਹਨੂੰ ਕੋਈ ਵੀ ਫਲ ਨਹੀਂ ਲੱਗਿਆ। ਜਦੋਂ ਇਹਨਾਂ ਨੂੰ ਸੱਖਣਾ ਵੇਖਿਆ ਮਟਰਾਂ ਨੂੰ ਕਿ ਇਹਨਾਂ ਨੇ ਤਾਂ ਕੁਛ ਦਿੱਤਾ ਲਿਆ ਹੀ ਨਹੀਂ, ਤਾਂ ਉਦੋਂ ਉਹਨਾਂ ਦਾ ਮੱਥਾ ਠਣਕਿਆ। ਉਹ ਜਿਹੜੇ ਕਾਸ਼ਤਕਾਰ ਸੀਗੇ, ਫਿਰ ਉਹਨਾਂ ਨੇ ਇੱਕ ਲੰਮੀ ਜਦੋਜਹਿਦ ਕੀਤੀ, ਬੜਾ ਵੱਡਾ ਸੰਘਰਸ਼ ਕੀਤਾ। ਪਹਿਲਾਂ ਤੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਗਈ ਕਿਉਂਕਿ ਕਾਰੋਬਾਰੀ ਵੱਡੇ ਸੀ, ਠੱਗਬਾਜ਼ ਵੱਡੇ ਸੀਗੇ, ਪਹਿਲਾਂ ਉਹਨਾਂ ਗੱਲ ਹੀ ਨਹੀਂ ਸੁਣੀ। ਫਿਰ ਕੁਛ ਕਿਸਾਨ ਸੀ ਜਿਹੜੇ ਕੰਜ਼ਿਊਮਰ ਕੋਰਟ 'ਚ ਚਲੇ ਗਏ, ਕਈਆਂ ਨੇ ਮੁੱਖ ਮੰਤਰੀ ਕੋਲ ਜਾ ਕੇ ਦਰਖਾਸਤ ਕੀਤੀ, ਬੜਾ ਧਰਨੇ ਲਾਏ, ਬੜੇ ਵੱਡੇ ਪੱਧਰ ਤੇ ਰੌਲਾ ਪਿਆ। ਫਿਰ ਕਿਤੇ ਜਾ ਕੇ ਇਹ ਸਰਕਾਰ ਜਾਗੀ। ਸਰਕਾਰ ਨੇ ਉਹਨਾਂ ਕਾਸ਼ਤਕਾਰਾਂ ਨੂੰ ਹੁਣ 1,56,00,000 ਦਾ ਜਿਹੜਾ ਮੁਆਵਜ਼ਾ ਜਾਰੀ ਕਰ ਦਿੱਤਾ। ਹੁਣ ਸਰਕਾਰੀ ਅੰਕੜੇ ਜਿਹੜੇ ਕਹਿੰਦੇ ਆ ਕਿ ਜੀ 1600 ਏਕੜ ਹੈ ਜਿਹੜਾ ਮਟਰ ਖਰਾਬ ਹੋਇਆ, 1625 ਏਕੜ ਮਟਰ ਖਰਾਬ ਹੋਇਆ। ਪਹਿਲੀ ਗੱਲ ਤਾਂ ਇਹ ਹੈ ਜਿੱਥੇ ਇਹ 1625 ਤੋਂ ਵੱਧ ਆ ਰਕਬਾ, ਜਿਹੜੇ ਕਿਸਾਨ ਦੱਸਦੇ ਆ ਕਿ ਰਕਬਾ ਹੋਰ ਜ਼ਿਆਦਾ। ਔਰ ਦੂਸਰਾ ਕਿ ਜੇ ਇਹਦਾ ਵੀ ਅਨੁਪਾਤ ਕਰ ਲਈਏ ਆਪਾਂ 1625 ਏਕੜ ਦਾ ਤੇ ਜਿਹੜਾ ਇਹ ਮੁਆਵਜ਼ਾ ਵੰਡੀਏ ਤੇ 7-8 ਹਜ਼ਾਰ ਪਰ ਏਕੜ ਦਾ ਆਉਣਾ ਹੈ। ਹੁਣ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਘੱਟੋ ਘੱਟ 70,000 ਤੋਂ 1 ਲੱਖ ਰੁਪਏ ਪਰ ਏਕੜ ਦਾ, ਤੇ ਉਹਦਾ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ ਉਹ 7-8 ਹਜ਼ਾਰ ਰੁਪਇਆ ਦਿੱਤਾ ਜਾ ਰਿਹਾ, ਕਿਸੇ ਵੀ ਹਾਲ ਦੇ ਵਿੱਚ ਪੂਰਤੀ ਨਹੀਂ ਕਰਦਾ। ਔਰ ਦੂਜੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਪਿਛਲੇ ਸਾਲ ਇੱਕ ਬਹੁਤ ਵੱਡੀ ਤਰਾਸਦੀ ਹੋਈ ਮਾਲਵਾ ਪੱਟੀ 'ਚ ਨਰਮਾ ਕਿਸਾਨਾਂ ਦੇ ਨਾਲ, ਜਿਹੜੇ ਨਰਮਾ ਉਤਪਾਦਕ ਸੀਗੇ, ਕਿ ਉਹਨਾਂ ਦਾ 15,000 ਕਰੋੜ ਤੋਂ ਲੈ ਕੇ 25,000 ਕਰੋੜ ਤੱਕ ਦਾ ਨੁਕਸਾਨ ਹੋ ਗਿਆ, ਸਿਰਫ ਤੇ ਸਿਰਫ ਨਕਲੀ ਬੀਜ ਤੇ ਨਕਲੀਆਂ ਸਪਰੇਆਂ ਕਰਕੇ। ਖੂਬ ਸਰਕਾਰ ਦੀ ਕਿਰਕਰੀ ਹੋਈ, ਇਹਨਾਂ ਨੂੰ ਸਟੇਜਾਂ ਤੋਂ ਛੱਡ ਕੇ ਭੱਜਣਾ ਪਿਆ, ਸਾਰਾ ਕੁਛ ਹੋਇਆ, ਧਰਨੇ ਲੱਗੇ, ਅੱਜ ਵੀ ਕਿਸਾਨ ਹੈ ਜਿਹੜੇ ਸੜਕਾਂ ਤੇ ਬੈਠੇ ਆ। ਪਰ ਬਾਵਜੂਦ ਇਸ ਦੇ ਕਿ ਅਗਲੇ ਮਹੀਨੇ ਉੱਥੇ ਰੌਲਾ ਪੈ ਰਿਹਾ, ਤੇ ਅਗਲੇ ਮਹੀਨੇ ਜਦੋਂ ਨਰਮੇ ਤੋਂ ਬਾਅਦ ਮਟਰਾਂ ਦੀ ਕਾਸ਼ਤ ਸ਼ੁਰੂ ਹੋਈ, ਉਹਦੇ 'ਚ ਫੇਰ ਨਕਲੀ ਬੀਜ, ਔਰ ਨਕਲੀ ਬੀਜ ਆਇਆ ਵੀ ਕਿੱਥੋਂ? ਜਿਹੜੇ ਖੇਤੀਬਾੜੀ ਦੇ ਸੈਂਟਰ ਆ ਜਾਂ ਜਿਹੜੇ ਖੇਤੀਬਾੜੀ ਵੱਲੋਂ ਸੁਝਾਏ ਜਿਹੜੇ ਬੀਜ ਕੇਂਦਰ ਹੈ ਉਹਨਾਂ ਤੋਂ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਅਚਰਜ ਵਾਲੀ ਗੱਲ ਆ ਕਿ ਇੱਕ ਫਸਲ ਹੈ ਜਿਹੜੀ ਉਹਦਾ ਉਜਾੜਾ ਕੀਤਾ ਨਕਲੀ ਬੀਜ ਨੇ, ਤੇ ਦੂਜੀ ਤਿਆਰ ਹੋ ਗਈ। ਹੁਣ ਕੌਣ ਵੇਚ ਰਿਹਾ, ਕਿਹੜੀ ਮਿਲੀ ਭੁਗਤ ਹੈ, ਕਿਹੜੇ ਲੋਕ ਇਹਦੇ ਵਿੱਚ ਸ਼ਾਮਲ ਹੈ, ਇਹ ਹੁਣ ਜਾਣਨ ਦੀ ਲੋੜ ਹੈ। ਪਰ ਗੱਲ ਇਹ ਹੈ ਕਿ ਜਾਣੇ ਕੌਣ ਤੇ ਜਣਵਾਏ ਕੌਣ, ਕਿਹੜਾ ਇਹਨਾਂ ਚੀਜ਼ਾਂ ਦੀ ਪੜਤਾਲ ਕਰੇ, ਕਿਹੜਾ ਇਹਨਾਂ ਚੀਜ਼ਾਂ ਦੇ ਜਿਹੜੇ ਸੱਚ ਸਾਹਮਣੇ ਲਿਆਵੇ। ਪਰ ਬਦਕਿਸਮਤੀ ਹੈ ਕਿਸਾਨ ਦੀ ਕਿ ਇੱਕ ਤੋਂ ਬਾਅਦ ਇੱਕ ਉਜਾੜਾ ਉਹਦੇ ਪੱਲੇ ਪੈਂਦਾ ਜਾ ਰਿਹਾ ਹੈ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ, ਕੌਣ ਸੱਚ, ਜਿਹੜਾ ਸੱਚ ਇਹਨਾਂ ਦਾ ਬਾਹਰ ਲਿਆਉਂਦਾ ਉਸ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਅਤੇ ਉਸ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਸ਼ਿਆਂ ਦੀ, ਕਿ ਜਿਹੜੇ ਨਸ਼ੇ ਫੜੇ ਹੁੰਦੇ ਆ, ਲੋਕਾਂ ਦੇ ਬੜੇ ਸਵਾਲ ਹੁੰਦੇ ਆ ਕਿ ਜਿਹੜਾ ਫੜਿਆ ਹੋਇਆ ਨਸ਼ਾ ਹੈ ਉਹਨੂੰ ਕੀ ਕੀਤਾ ਜਾਂਦਾ ਹੈ। ਅਤੇ ਹੁਣ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤੇ ਕਿ ਇਸ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਨਸ਼ੇ ਜਿਹੜੇ ਫੜੇ ਜਾਂਦੇ ਉਹਦਾ ਕੀ ਕਰਦੇ, ਮੈਂ ਤੁਹਾਨੂੰ ਛੋਟਾ ਜਿਹਾ ਜਵਾਬ ਵੀ ਦੇ ਦਿੰਦਾ ਜੀ ਕਿ ਨਸ਼ੇ ਫੜਨ ਵਾਲਿਆਂ ਦਾ ਜਿਹੜਾ ਕੰਮ ਹੈ ਉਹ ਕਈ ਵਾਰੀ ਤਾਂ ਇਹੋ ਜਿਹਾ ਹੁੰਦਾ ਕਿ ਜਿੱਥੋਂ ਆਏ ਹੁੰਦੇ ਭੌਂਕੇ ਉੱਥੇ ਪਹੁੰਚਾ ਦਿੱਤੇ ਜਾਂਦੇ ਆ। ਫਿਰੋਜ਼ਪੁਰ ਦਾ ਇੱਕ ਹੌਲਦਾਰ ਫੜਿਆ ਸੀ ਇਹਨਾਂ ਨੇ, ਉਹ ਪਤੰਦਰ ਪਤਾ ਨਹੀਂ ਕਿੰਨੇ ਕਿਲੋ ਹੈਰੋਇਨ ਜਿਹੜੀ ਉਹਨਾਂ ਤਸਕਰਾਂ ਨੂੰ ਹੀ ਵੇਚ ਆਇਆ ਜਾ ਕੇ, ਜਿਨ੍ਹਾਂ ਤੋਂ ਫੜੀ ਸੀਗੀ ਉਹਨਾਂ ਨੂੰ ਦੇ ਆਇਆ। ਉਹਦਾ ਨਾਮ ਵੀ ਸ਼ੇਰ ਸਿੰਘ ਸੀਗਾ, ਉਹਨੇ ਵੀ ਸ਼ੇਰਾਂ ਵਾਲਾ ਕੰਮ ਕੀਤਾ। ਇੱਕ ਹੁਣ ਪਿੱਛੇ ਜੇ ਫੜਿਆ ਗਿਆ ਸੀ ਮਾਲਖਾਨੇ ਦੇ ਵਿੱਚੋਂ ਚੋਰੀ ਕਰਦਾ ਨਸ਼ਾ, ਇੱਕ ਅਸਲਾ ਵੀ ਚੋਰੀ ਕਰਕੇ ਲੈ ਗਿਆ ਸੀਗਾ 28 ਕਾਰਤੂਸ, ਉਹ ਫੜਿਆ ਗਿਆ। ਇਹ ਮਾਲਖਾਨੇ 'ਚ ਜਮ੍ਹਾਂ ਹੋ ਜਾਂਦਾ। ਹੁੰਦਾ ਕੀ ਹੈ ਜੀ, ਮੈਂ ਛੋਟਾ ਜਿਹਾ ਪ੍ਰੋਸੈਸ ਤੁਹਾਨੂੰ ਦੱਸ ਦੇਣਾ। ਮੰਨ ਲਓ ਕਿਸੇ ਤਸਕਰ ਤੋਂ ਇਹਨਾਂ ਨੇ 10 ਕਿਲੋ ਭੁੱਕੀ ਫੜ ਲਈ ਹੈ। ਪਹਿਲਾਂ ਇਹ ਕੀ ਕਰਦੇ ਹੁੰਦੇ ਸੀ ਕਿ 10 ਕਿਲੋ ਭੁੱਕੀ ਵਾਲਾ ਜਿਹੜਾ ਗੱਟਾ ਸੀਗਾ ਉਹ ਸਾਰਾ ਹੀ ਗੱਟੇ ਦਾ ਗੱਟਾ ਹੀ ਖਾਲੀ ਕਰਕੇ ਵਿੱਚ ਥੋੜਾ ਜਿਹਾ ਵਿੱਚੋਂ ਕੱਢ ਲੈਂਦੇ ਸੀ 100 ਕੁ ਗ੍ਰਾਮ, ਉਹਨੂੰ ਸੈਂਪਲ ਕਹਿ ਦਿੰਦੇ ਆ, ਉਹਨੂੰ ਅੱਡ ਰੱਖ ਕੇ ਗੁਥਲੀ 'ਚ ਉਹ ਜਿਹੜਾ ਪਿਓਰ ਹੁੰਦਾ ਸੀਗਾ ਨਸ਼ਾ ਉਹਨੂੰ ਅੱਡ 100 ਕੁ ਗ੍ਰਾਮ ਰੱਖ ਕੇ ਜਿਹੜਾ ਉਹ ਗੱਟਾ ਹੁੰਦਾ ਸੀ ਉਹਦੇ ਵਿੱਚ ਲੱਕੜ ਦਾ ਬੂਰਾ ਜਾਂ ਹੋਰ ਜਿਹੜਾ ਨਿੱਕ ਸੋਕਿਆ ਜਿੱਦਾਂ ਸਾਡੇ ਆ ਪਸ਼ੂਆਂ ਨੂੰ ਪਾਉਣ ਵਾਲਾ ਹੁੰਦਾ ਦਾਣਾ, ਉਹ ਭਰ ਕੇ ਪੂਰਤੀ ਕਰ ਦਿੱਤੀ ਜਾਂਦੀ ਸੀ, ਤੋਲ ਕੇ ਰੱਖ ਦਿੱਤਾ ਜਾਂਦਾ ਸੀ ਕਿ ਆ ਪਿਆ 10 ਕਿਲੋ ਦਾ ਗੱਟਾ। ਪਰ ਬਾਅਦ ਦੇ ਵਿੱਚ ਜਦੋਂ ਜੱਜਾਂ ਨੂੰ ਇਸ ਚਾਲ ਦਾ ਪਤਾ ਲੱਗਿਆ ਤੇ ਜੱਜਾਂ ਨੇ ਕਿਹਾ ਕਿ ਇਹ ਜਿਹੜਾ ਮਾਲ ਫੜਿਆ ਜਾਂਦਾ ਹੈ ਸਾਰੇ ਦਾ ਸਾਰਾ ਅਦਾਲਤ 'ਚ ਲੈ ਕੇ ਆਓ ਤੇ ਅਦਾਲਤ ਦੇ ਸਾਹਮਣੇ ਸੈਂਪਲ ਭਰੋ। ਹੁਣ ਪੁਲਿਸ ਥੋੜੀ ਜਿਹੀ ਫਸ ਗਈ, ਉਹਨਾਂ ਨੇ ਕੀ ਕਰਨਾ ਜੀ ਕਿ ਉੱਥੇ ਗੱਟਾ ਜਿਹੜਾ ਲਿਜਾਣਾ
ਔਰ ਉੱਥੇ ਸੈਂਪਲ ਭਰ ਕੇ ਉਹਨੂੰ ਸੀਲਬੱਧ ਕਰ ਦੇਣਾ, ਜਿਹੜਾ ਰਹਿ ਗਿਆ ਉਹਨੂੰ ਵੀ ਸੀਲਬੱਧ ਕਰ ਦੇਣਾ। ਪਰ ਫਿਰ ਵੀ ਇਹ ਜਿਹੜੀਆਂ ਚੀਜ਼ਾਂ ਰੁਕੀਆਂ ਨਹੀਂ, ਉੱਤੇ ਸੀਲ ਹੁੰਦੀ ਸੀ, ਹੇਠਲੇ ਪਾਸੇ ਮੋਰੀ ਹੋ ਜਾਂਦੀ ਸੀ। ਤੁਹਾਨੂੰ ਪਤਾ ਹੀ ਹੈ, ਨਾ ਚੂਹਿਆਂ ਦਾ ਲੱਗ ਜਾਂਦਾ, ਉਹ ਬਲਾ ਤਬੇਲੇ ਦੀ ਵਛੇਰੇ ਦੇ ਗਲ ਪੈ ਜਾਂਦੀ ਹੈ, ਤਾਂ ਉਹ ਥੱਲਿਓਂ ਆਪਣਾ ਜਿਹੜਾ ਉਹ ਸੰਨ ਲਾ ਕੇ ਆਪਦਾ ਕੰਮ ਕਰ ਜਾਂਦੇ। ਇਸ ਤਰ੍ਹਾਂ ਬਹੁਤਾ ਨਸ਼ਾ ਹੈ ਜਿਹੜਾ ਉਹ ਵਾਪਸ ਬਾਜ਼ਾਰ ਦੇ ਵਿੱਚ ਚਲਾ ਜਾਂਦਾ। ਉਹ ਚਾਹੇ ਨਸ਼ੇੜੀ ਆਪ ਖਾ ਲੈਂਦੇ, ਪੁਲਿਸ ਦੇ ਵਿੱਚ ਵੀ ਨੇ ਬਹੁਤ ਸਾਰੇ, ਔਰ ਚਾਹੇ ਉਹ ਬਾਜ਼ਾਰ ਦੇ ਵਿੱਚ ਵੇਚ ਦਿੰਦੇ। ਇਹ ਨਸ਼ਾ ਜਿਹੜਾ ਬਹੁਤਾ ਇਸੇ ਤਰ੍ਹਾਂ ਚਲਾ ਜਾਂਦਾ। ਤੇ ਜਦੋਂ ਉਹਨੂੰ ਨਸ਼ਟ ਕਰਨ ਦੀ ਵਾਰੀ ਆਉਂਦੀ, ਉਦੋਂ ਜੇ ਕਹਿ ਲਈਏ ਕਿ ਨਸ਼ਾ ਤੇ ਬਚਦਾ ਹੀ ਨਹੀਂ, ਨਸ਼ੇ ਦਾ ਤਾਂ ਨਾਸ਼ ਪਹਿਲਾਂ ਹੀ ਹੋਇਆ ਹੁੰਦਾ। ਉਹ ਜਿਹੜਾ ਲੱਕੜ ਸੁੱਕੜ ਹੁੰਦਾ ਉਹਨੂੰ ਇਹ ਸਾਲ 2 ਸਾਲਾਂ ਬਾਅਦ ਜਿੱਥੇ ਇਕੱਠਾ ਕਰਕੇ ਉਹਨੂੰ ਸਾੜ ਕੇ ਕਹਿ ਦਿੰਦੇ ਜੀ ਅਸੀਂ ਨਸ਼ਾ ਜਿਹੜਾ ਤਬਾਹ ਕਰ ਦਿੱਤਾ। ਪਰ ਸੁਪਰੀਮ ਕੋਰਟ ਤੱਕ ਜਿਵੇਂ ਇਹ ਸ਼ਿਕਾਇਤਾਂ ਪੁੱਜੀਆਂ, ਹੁਣ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਤੇ ਹਰਿਆਣਾ, ਇਹ ਚਾਰੇ ਸਟੇਟ ਹੈ ਜਿਹੜੇ, ਇਹਨਾਂ ਨੇ ਢੁਕਵਾਂ ਪ੍ਰਬੰਧ ਕਰੇ। ਪਹਿਲਾਂ ਤਾਂ ਜਿਹੜਾ ਮਾਲਖਾਨਾ ਹੈ ਕੋਈ, ਉਹਦੇ ਲਈ ਹੋਵੇ ਸਿਕਿਉਰਿਟੀ, ਕਿ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਉਹ ਨਾ ਘਟਿਤ ਹੋਣ। ਔਰ ਦੂਜਾ ਕਿ ਇਹਨਾਂ ਨੂੰ ਨਸ਼ਟ ਕਰਨ ਲਈ ਵੀ ਜਿਹੜਾ ਪ੍ਰਬੰਧ ਹੈ ਉਹ ਬਹੁਤ ਸੁਚੱਜਾ ਹੋਵੇ, ਤਾਂ ਕਿ ਨਸ਼ਾ ਜਿਹੜਾ 100% ਦਾ 100% ਹੈ ਨਸ਼ਟ ਹੋ ਜਾਵੇ। ਪਰ ਮੈਂ ਤੁਹਾਨੂੰ ਇੱਕ ਆંકੜਾ ਦੇਵਾਂ ਕਿ 20,000 ਕਿਲੋ ਸਮੈਕ ਫੜੀ ਸੀ ਪੰਜਾਬ ਪੁਲਿਸ ਨੇ, 20,000 ਕਿਲੋ ਸਮੈਕ, ਤਾਂ ਉਹਦੇ ਵਿੱਚੋਂ ਦੱਸਦੇ ਸਿਰਫ 1% ਹੈ ਜਿਹੜਾ ਉਹ ਨਸ਼ਟ ਹੋਈ। ਤੁਸੀਂ ਆਪ ਹੀ ਲਾ ਲਓ ਦੂਜੀ ਕਿੱਧਰ ਗਈ, ਕੌਣ ਲੈ ਗਿਆ, ਕੌਣ ਵੇਚ ਗਿਆ, ਕੌਣ ਖਾ ਗਿਆ, ਆਪਣੇ ਆਪ ਦੇ ਵਿੱਚ ਸਵਾਲ ਆ। ਸੋ ਮੈਨੂੰ ਲੱਗਦਾ ਜੀ ਕਿ ਇਸ ਤਰ੍ਹਾਂ ਦੇ ਜਿਹੜੇ ਢੁਕਵੇਂ ਪ੍ਰਬੰਧ ਹੈ, ਨਾ ਤੇ ਸਾਡੀ ਪੰਜਾਬ ਸਰਕਾਰ ਨੇ ਕਰਨੇ ਆ ਤੇ ਨਾ ਹੀ ਇੰਨੇ ਕਰਨ ਲਈ ਵਸੀਲੇ ਆ। ਮੈਨੂੰ ਲੱਗਦਾ ਕਿ ਇਹਦਾ ਹੱਲ ਇਹ ਹੈ ਕਿ ਜਦੋਂ ਨਸ਼ਾ ਕੋਈ ਇਸ ਤਰ੍ਹਾਂ ਦਾ ਫੜਿਆ ਜਾਂਦਾ ਹੈ, ਜਦੋਂ ਅਦਾਲਤ 'ਚ ਲਿਆਂਦਾ ਜਾਂਦਾ ਤਾਂ ਨਾਲ ਦੀ ਨਾਲ ਉੱਥੇ ਅਦਾਲਤ 'ਚ ਹੀ ਇਹੋ ਜਿਹਾ ਪ੍ਰਬੰਧ ਹੋਵੇ ਕਿ ਸੈਂਪਲ ਭਰ ਕੇ ਕੋਈ 200, 100 ਜਾਂ 5-7 ਗ੍ਰਾਮ ਦਾ ਸੈਂਪਲ ਭਰ ਕੇ ਜਿਹੜੇ ਨਾਲ ਦੀ ਨਾਲ ਉੱਥੇ ਅਦਾਲਤ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜਾਵੇ। ਨਹੀਂ ਤੇ ਉੱਥੇ ਹੀ ਚਲਾ ਜਾਏਗਾ ਜਿੱਥੇ ਅੱਗੇ ਆਉਂਦਾ ਰਿਹਾ, ਜਿੱਥੋਂ ਉੱਥੇ ਜਿੱਥੇ ਪਹੁੰਚਾਉਂਦੇ ਰਹੇ। ਬਿਲਕੁਲ ਜੀ, ਰੀਸਾਈਕਲ ਹੀ ਹੁੰਦਾ ਆ ਇਹ। ਤੇ ਅੱਗੇ ਆਪਾਂ ਗਣਤੰਤਰ ਦਿਵਸ ਦੀ ਜੇ ਗੱਲ ਕਰੀਏ ਤਾਂ ਜਿਸ ਦੇ ਵਿੱਚ ਕੀ ਸੰਦੇਸ਼ ਹੈ ਪੰਜਾਬ ਨੂੰ ਕਿ ਪੰਜਾਬ ਦੀ ਝਾਕੀ ਤੇ ਪੱਗ ਅਲੋਪ ਰਹੇ ਆ? ਇਹ ਮਸਲਾ ਹੁਣ ਬੜੇ ਵੱਡੇ ਪੱਧਰ ਤੇ ਭਖਿਆ ਹੋਇਆ ਜੀ ਕਿ ਜਿਹੜੀ ਝਾਕੀ ਤਾਂ ਗਾਇਬ ਹੋਈ ਹੈ, 4 ਸਾਲ ਲਗਾਤਾਰ ਹੋ ਗਏ ਆ, ਪੰਜਾਬ ਦੀ ਝਾਕੀ ਤਾਂ ਗਈ ਹੋਈ ਨਹੀਂ ਗਣਤੰਤਰ ਪਰੇਡ ਦੇ ਵਿੱਚ। ਪਰ ਇਸ ਵਾਰ ਇੱਕ ਹੋਰ ਵੀ ਇਹਨਾਂ ਨੇ ਚੰਦ ਚਾੜ ਦਿੱਤਾ, ਉਹ ਇਹ ਸੀਗਾ ਕਿ ਕਿਸੇ ਵੀ ਫੌਜੀ ਅਫਸਰ ਨੂੰ, ਜਿਹੜਾ ਸਿੱਖ ਫੌਜੀ ਅਫਸਰ ਹੈ, ਉਹਨੂੰ ਸ਼ਾਮਲ ਨਹੀਂ ਕੀਤਾ ਗਿਆ ਪਰੇਡ ਦੇ ਵਿੱਚ, ਜਦ ਕਿ ਤਿੰਨੇ ਸੈਨਾਵਾਂ, ਤਿੰਨੇ ਫੋਰਸਸ ਜੇ ਭਾਰਤ ਦੀਆਂ ਲਾ ਲਈਏ ਤੇ ਉਹਦੇ 'ਚ ਦੱਸਦੇ ਆ ਕਿ 30-40% ਜਿਹੜੇ ਅਫਸਰ ਹੈ ਉਹ ਸਿੱਖ ਨੇ। ਤਾਂ ਖਾਸ ਤੌਰ ਤੇ ਸਿੱਖ ਰੈਜੀਮੈਂਟ ਜਿਹਦਾ ਇਤਿਹਾਸ ਹੀ ਬੜਾ ਵਿਲੱਖਣ ਹੈ, ਉਹ ਸਿੱਖ ਰੈਜੀਮੈਂਟ ਜਿਹੜੀ ਵੱਖਰੀ ਰੈਜੀਮੈਂਟ ਹੈ ਸਿੱਖਾਂ ਦੀ, ਉਹਨੂੰ ਵੀ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸੋ ਜਿਹੜੀ ਪਗੜੀ ਪੂਰੀ ਤਰ੍ਹਾਂ ਅਲੋਪ ਹੀ ਕਰ ਦਿੱਤੀ ਗਈ। ਹੁਣ ਪ੍ਰਕਾਸ਼ ਸਿੰਘ ਬਾਦਲ ਅੱਗੇ ਤੇ ਕਿਆ ਕਰਦੇ ਸੀਗੇ ਕਿ ਸਾਡੇ ਸਿਰ ਤੇ ਬੈਠੀ ਹੈ ਮਤਰੇਈ ਮਾਂ, ਸਾਨੂੰ ਟੁੱਕ ਨਹੀਂ ਦਿੰਦੀ। ਪਰ ਅੱਜ ਜਿਹੜੀ ਸਕੀ ਮਾਂ ਆ ਉਹ ਕਿਹੜੇ ਪੂਰਨੇ ਪਾ ਰਹੀ ਹੈ? ਇਹ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਜਵਾਬ ਦੇਣ ਕਿ ਜਿਹੜੀ ਇਹਨਾਂ ਦੀ ਸਕੀ ਮਾਂ ਆ, ਜਿਹੜੀ ਸੈਂਟਰ ਸਰਕਾਰ ਹੈ ਹੁਣ, ਕਿਉਂਕਿ ਮਤਰੇਈ ਤਾਂ ਬਦਲ ਗਈ ਹੈ, ਜਿਹੜੀ ਸਕੀ ਹੈ ਹੁਣ ਉਹ ਕੀ ਕਰਦੀ ਪਈ ਹੈ? ਕਿ ਝਾਕੀ ਤਾਂ ਖੈਰ ਉਹਨਾਂ ਨੇ ਬਹਾਨਾ ਲਾ ਦਿੱਤਾ ਕਿ ਜੀ ਸਾਡੇ ਕੋਲ ਸਮਾਂ ਘੱਟ ਸੀ। ਹਾਲਾਂਕਿ ਇਹ ਵੀ ਸਵਾਲ ਆ ਕਿ ਭਾਈ ਜੇ ਸਮਾਂ ਘੱਟ ਹੈ ਤੁਹਾਡੇ ਕੋਲ ਪਰੇਡ ਦੇ ਵਿੱਚ, ਤੇ ਤੁਸੀਂ ਇੱਕ ਰਾਜ ਨੂੰ, ਇੱਕ ਸਟੇਟ ਨੂੰ ਕਿਉਂ ਵਾਰ-ਵਾਰ ਨਜ਼ਰ ਅੰਦਾਜ਼ ਕਰ ਦਿਓ? ਕਿਉਂ ਨਹੀਂ ਤੁਸੀਂ ਰੋਟੇਸ਼ਨਲ ਕੋਈ ਸਿਸਟਮ ਬਣਾਉਂਦੇ ਇਸ ਤਰ੍ਹਾਂ ਦਾ ਕਿ ਵਾਰੀ-ਵਾਰੀ ਜਿਹੜੀਆਂ ਕੁਝ ਝਾਕੀਆਂ, ਕੁਝ ਪ੍ਰਦੇਸ਼ਾਂ ਦੀਆਂ ਝਾਕੀਆਂ, ਉਹਨਾਂ ਨੂੰ ਵੱਖ ਕਰਕੇ ਦੂਸਰੇ ਪ੍ਰਦੇਸ਼ਾਂ ਨੂੰ ਮੌਕਾ ਦਿੱਤਾ ਜਾਵੇ। ਪਰ ਇੱਕ ਪੰਜਾਬ ਕਿਉਂ ਜਿਹੜਾ ਵਾਰ-ਵਾਰ ਨਜ਼ਰ ਅੰਦਾਜ਼ੀ ਦਾ ਸ਼ਿਕਾਰ ਹੋ ਰਿਹਾ? ਔਰ ਇਸੇ ਤਰ੍ਹਾਂ ਐਤਕੀ ਜਿਹੜਾ ਉਹਨਾਂ ਨੇ ਕੋਈ ਸਿੱਖ ਅਫਸਰ ਹੈ ਜਿਹੜਾ ਪਰੇਡ ਦੀ ਅਗਵਾਈ ਨਾ ਕਰਵਾ ਕੇ ਉਹਦੇ ਕੋਲੋਂ ਇੱਕ ਹੋਰ ਪਿਰਤ ਪਾ ਦਿੱਤੀ ਹੈ। ਹੁਣ ਜਿਹੜੇ ਕੁਝ ਸਿੱਖ ਵਿਦਵਾਨ ਆ, ਸਿੱਖ ਤਬਕੇ ਨਾਲ ਜੁੜੇ ਆ ਜਿਹੜੇ, ਉਹ ਕਹਿੰਦੇ ਕਿ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਫਰਾਂਸ ਦਾ ਜਿਹੜਾ ਰਾਸ਼ਟਰਪਤੀ ਆਇਆ, ਫਰਾਂਸ ਦੇ ਵਿੱਚ ਪੱਗ ਦਾ ਜਿਹੜਾ ਪਹਿਲਾਂ ਹੀ ਬਹੁਤ ਰੌਲਾ ਚੱਲ ਰਿਹਾ, ਉਹ ਪੱਗ ਬੱਚਿਆਂ ਨੂੰ ਪੱਗ ਵੀ ਨਹੀਂ ਬੰਨਣ ਦਿੰਦੇ, ਇੱਥੋਂ ਤੱਕ ਕਿ ਤਸਵੀਰ ਵੀ ਨਹੀਂ ਕੋਈ ਲਾ ਸਕਦਾ ਪਗੜੀਧਾਰੀ, ਤਾਂ ਉਹਨੂੰ ਉਹਦੇ ਸਾਹਮਣੇ ਉਹਨੂੰ ਪੱਗ ਨਾ ਦਿਖਾਉਣ ਦੀ ਇਹ ਸਾਰੀ ਚਾਲ ਚੱਲੀ ਗਈ ਹੈ। ਪਰ ਜੋ ਵੀ ਹੋਵੇ, ਕੋਈ ਵੀ ਮਨਸ਼ਾ ਰਹੀ ਹੈ, ਬਿਲਕੁਲ ਇਹ ਜਿਹੜੀ ਮਨਸ਼ਾ ਬਿਲਕੁਲ ਗਲਤ ਹੈ। ਔਰ ਇਸ ਦੇਸ਼ ਦੇ ਜਿਹੜੇ ਕਰਤੇ ਧਰਤੇ ਆ ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਇਹ ਪਗੜੀ ਧਾਰੀ ਲੋਕ ਹੀ ਸੀ ਜਿਨ੍ਹਾਂ ਨੇ ਤੁਹਾਡੇ ਸਿਰ ਤੇ ਪੱਗ ਬਚਾ ਕੇ ਰੱਖੀ। ਜੇ ਇਹ ਨਾ ਹੁੰਦੇ ਤੇ ਤੁਹਾਡੀ ਪਗੜੀ ਵੀ ਨਹੀਂ ਸੀ ਬਚਣੀ। ਜੀ ਬਿਲਕੁਲ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਜੁੜੇ ਤੇ ਜੋ ਕੁਛ ਉੱਥੇ ਘਟਨਾਵਾਂ ਹੁੰਦੀਆਂ ਉਹਨਾਂ ਤੇ ਝਾਤ ਪਾਈ ਜੀ। ਸ਼ੁਕਰੀਆ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ, ਜੋ
ਹਰ ਰੋਜ਼ ਦੀ ਸਾਨੂੰ ਅਪਡੇਟ ਦਿੰਦੇ ਨੇ। ਹੁਣ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਅਗਲੇ ਬੁਲੇਟਿਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।